ਲੜਾਈ ਜਿਹੜੀ ਹੈ ਨਾ ਉਹ ਦੁਨੀਆ 'ਚ ਕੋਈ ਨਹੀਂ ਜਿੱਤਦਾ, ਲੜਾਈ ਹੀ ਸਾਰਿਆਂ ਨੂੰ ਜਿੱਤਦੀ ਏ। ਭਈ ਹੋਰਾਂ ਨੂੰ ਹੋਰੀ ਨਾਲ ਤੇ ਅੰਨੇ ਨੂੰ ਡੰਗੋਰੀ ਨਾਲ। ਪਾਣੀ ਪਰਨ ਪਨਹਾਰੀਆਂ ਵੰਨੋ ਵੰਨ ਘੜੇ ਤੇ ਭਰਿਆ ਉਸ ਦਾ ਜਾਣੀਏ ਜਿਸ ਦਾ ਤੋੜ ਚੜੇ। ਕਿ ਲੱਜ ਮਰੇਂਦਾ ਹਾਂਜੀ ਅੰਦਰ ਵੜਿਆ ਹਾਂਜੀ ਤੇ ਮੂਰਖ ਆਖੇ ਮੈਥੋਂ ਡਰਿਆ। ਤੇ ਜਿਹਦੀ ਇੱਜ਼ਤ ਹੁੰਦੀ ਉਹਦੀ ਸੰਭਾਲ ਕਰਦਾ ਤੇ ਜਿਹੜਾ ਇੱਜ਼ਤਦਾਰ ਹੀ ਨਹੀਂ ਉਹਨੇ ਕਾਹਦੀ ਇੱਜ਼ਤ ਦੀ ਰਾਖੀ ਕਰਨੀ ਹੈ। ਉਹ ਤੇ ਹਰ ਵੇਲੇ ਬਾਹਾਂ ਟੋਂਕ ਕੇ ਤੇ ਸੜਕ ਦੇ ਉੱਤੇ ਖਲੋਤਾ ਹੁੰਦਾ। 100 ਹੱਥ ਰੱਸਾ ਤੇ ਸਿਰੇ ਤੇ ਗੰਢ। ਹਾਂਜੀ ਹਾਂਜੀ ਇਹਦਾ ਕੀ ਤਰਜਮਾ? ਨਿੱਕੀ ਜੀ ਇੱਕ ਹਮਾਕਤ ਇੰਨੀ ਕੁ ਸ਼ੁਰੂ ਹੁੰਦੀ ਏ, ਅੱਗੋਂ ਉਹ ਜਿਹੜੇ ਉਹਨਾਂ ਦੇ ਹੋਣ ਵਾਲੇ ਬੱਚੇ ਨੇ ਉਹ ਵੀ ਉਹਦੀਆਂ ਸਜ਼ਾਵਾਂ ਭੁਗਤਦੇ ਨੇ। ਸਾਡੇ ਦੇਸ਼ ਪੰਜਾਬ ਦੀਆਂ ਮਾਵਾਂ, ਸਾਡੀਆਂ ਵੱਡੀਆਂ ਖਵਾਤੀਨ, ਨਾਨੀਆਂ, ਦਾਦੀਆਂ ਕਿਸੇ ਨੂੰ ਜਦੋਂ ਵਿਦਿਆ ਕਰਦੀਆਂ ਸਨ, ਰੁਖਸਤ ਕਰਨ ਲੱਗਿਆਂ ਤੇ ਉਹਨਾਂ ਆਖਣਾ, ਜਾ ਪੁੱਤਰਾ ਅੱਲਾ ਦੇ ਸਪੁਰਦ ਸੱਤੇ ਹੀ ਖੈਰਾਂ ਹੋਣ, ਆਸਾਂ ਪਰਬਤ ਜਿੱਡੀਆਂ ਹਾਂਜੀ ਹਾਂਜੀ ਤੇ ਮੌਤ ਤਨਾਵਾਂ ਹੇਠ। ਹਾਂਜੀ ਜਿਹੜੇ ਮੇਰੇ ਸ਼ਾਕਰ ਬੰਦੇ ਨੇ, ਜਿਹੜੇ ਮੇਰੇ ਵੱਲ ਧਿਆਨ ਰੱਖਣ ਵਾਲੇ ਬੰਦੇ ਨੇ, ਮੈਂ ਉਹਨਾਂ ਨੂੰ ਅਨ ਡਿੱਠਿਆਂ ਵਸੀਲਿਆਂ ਤੋਂ ਰੋਜ਼ੀ ਦੇਣਾ। ਅੱਖ ਫਰਕਣੀ ਨਾ ਮਿਲੇ ਤੇ ਮੂੰਹ 'ਚ ਰਹੇ ਗਰਾ ਤੇ ਲੱਖ ਦੀ ਲਾਹਨਤ ਸੁਥਰਿਆ ਜੇ ਦਮਦਾ ਕਰੇ ਮਸਾ। ਉਹ ਸਮਝਦਾ ਕਿ ਮੈਂ ਭੱਜ ਭੱਜ ਕੇ, ਦੌੜ ਦੌੜ ਕੇ, ਧੱਕਾ ਮਾਰ ਮਾਰ ਕੇ, ਹਾਂਜੀ ਤੇ ਬਹੁਤਾ ਕੁਝ ਕਲਾਵੇ ਭਰ ਭਰ ਕੇ ਤੇ ਹਰ ਸ਼ੈ ਨੂੰ ਮੈਂ ਆਪਣੇ ਘਰ ਲੈ ਕੇ ਆ ਜਾਵਾਂਗਾ। ਇਹ ਹੋ ਨਹੀਂ ਸਕਦਾ। ਬਰਦਾ ਸਹਿ ਦਰਖਤਾਂ ਦੀ ਕਰੇ ਰਾਖੀ, ਮੇਵਾ ਪੱਕੇ ਤੇ ਖਾਣ ਨਸੀਬ ਵਾਲੇ। ਜਿਹੜੇ ਕੰਮ 'ਚ ਰੱਬ ਨੇ ਕਾਮਯਾਬੀ ਦੇਣੀ ਹੁੰਦੀ ਏ ਉਸ ਪਾਸੇ ਆਪੇ ਹੀ ਟੋਰ ਦਿੰਦਾ। ਅੱਲਾਹੁ ਅਕਬਰ। ਤੁਹਾਨੂੰ ਦਲੀਲ ਦੇ ਦਿੰਦਾ ਵੀ ਉਧਰ ਨੂੰ ਟੁਰ ਪਵੋ। ਉਹ ਕਹਾਰ ਜੱਬਾਰ ਕਹਾਵੇ, ਮਤਾ ਰੋੜ ਦੇ ਵੀ ਦੁੱਧ ਕੜਿਆ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਅਸੀਂ ਆਪਣੇ ਅੱਜ ਦੇ ਵਿਲਾਗ ਦਾ ਮੁੱਢ ਤੁਹਾਡੇ ਭਿਜਵਾਏ ਹੋਏ ਸਵਾਲਾਤ ਦਾ ਜਵਾਬ ਦੇ ਕੇ ਤੇ ਬੰਨਾਂਗੇ। ਆਓ ਚਲਿਏ ਆਪਣੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਵੱਲੇ। ਬਾਬਾ ਜੀ अस्सलाम वालेकुम। ਵਾਲੇਕੁਮ ਸਲਾਮ ਜੀ, ਜੀ ਆਇਆਂ ਨੂੰ ਜੀ। ਅੱਛਾ ਹਜ਼ੂਰ, ਸਾਡਾ ਅੱਜ ਪਹਿਲਾ ਸਵਾਲ ਜਿਹੜਾ ਸਾਡੇ ਇੱਕ ਬੜੇ ਪਿਆਰੇ ਵਿਊਅਰ ਨੇ ਭਿਜਵਾਇਆ ਹੈ, ਉਹ ਇਹ ਵੇ ਕਿ ਜਿਹੜੀ ਇਹ ਤੁਸੀਂ ਕਿਤਾਬ ਲਿਖੀ ਹੈ 5 ਜਿਲਦਾਂ ਪੰਜਾਬੀ ਅਖਾਣਾਂ ਦੇ ਉੱਤੇ, ਜੀ ਜੀ ਜੀ, ਉਹ ਇਹ ਫਰਮਾਉਂਦੇ ਨੇ ਕਿ ਇੱਕ ਤੇ ਇਹ ਦੱਸੋ ਵੀ ਇਹ ਕਿਤਾਬ, ਇਹ ਪੂਰਾ ਸੈੱਟ ਕਿਸੇ ਖਰੀਦਣਾ ਹੋਵੇ ਤੇ ਉਹ ਕਿੱਥੋਂ ਲਵੇ, ਤੇ ਦੂਜੀ ਗੱਲ ਉਹਨਾਂ ਇਹ ਪੁੱਛੀ ਹੈ ਕਿ ਕਿਆ PDF ਵਿੱਚ ਵੀ ਇਹ ਤੁਹਾਡਾ ਸਾਰਾ ਕੰਮ ਜਿਹੜਾ ਤੁਸੀਂ ਕੀਤਾ ਇਹ ਮਿਲ ਸਕਦਾ ਹੈ? ਗੁਜ਼ਾਰਿਸ਼ ਹੈ ਜੀ ਕਿ ਜਿਹੜੀ ਕਿਤਾਬ ਹੈ ਆਖਣ ਲੋਕ ਸਿਆਣੇ ਜੀ, ਇਹਦਾ ਨਾਂ ਹੈ 5 ਜਿਲਦਾਂ ਦੀ ਕਿਤਾਬ। ਇਹਦੇ ਤਕਰੀਬਨ 32,000 ਅਖਾਣ ਨੇ, 2900 ਸਫ਼ੇ ਦੀ ਇਹ ਕਿਤਾਬ ਹੈ। ਇਹਨੂੰ ਪਲਾਕ ਅਦਾਰਾ ਹੈ ਗਵਰਨਮੈਂਟ ਦਾ, ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟ ਐਂਡ ਕਲਚਰ, ਕਜ਼ਾਫੀ ਸਟੇਡੀਅਮ ਦੇ ਅੰਦਰ ਵੜਦਿਆਂ ਸਾਰ ਦਫ਼ਤਰ ਹੈ ਜੀ। ਉਹਨਾਂ ਨੇ ਛਾਪਿਆ ਸੀ ਤੇ ਜ਼ਾਹਰ ਜੁਮਲਾ ਹਕੂਕ ਵੀ ਉਹਨਾਂ ਕੋਲ ਹੀ ਨੇ। ਤੇ ਕੁਝ ਮੇਰੇ ਇਲਮ 'ਚ ਗੱਲ ਹੈ ਸੀ ਕਿ ਉਹਦੀ ਪਹਿਲੀ ਜਿਲਦ, ਕੁਝ ਜਿਲਦਾਂ ਉਹਨਾਂ ਨੇ ਜਿਹੜਾ ਆਪਣਾ ਦੀ ਵੈਬਸਾਈਟ ਤੇ ਚਾੜੀਆਂ ਸਨ ਜੀ, ਜਿਹੜਾ www.apna.organization ਉਹਦੇ ਤੇ ਚੜੀਆਂ ਸਨ। ਹੁਣ ਇਹ ਮੈਨੂੰ ਪਤਾ ਨਹੀਂ ਉਹ ਪੂਰੀਆਂ ਚੜੀਆਂ ਨੇ ਕਿ ਨਹੀਂ। ਤੇ ਕਿਤਾਬ ਦੇ ਜੁਮਲਾ ਹਕੂਕ ਵੀ ਉਹਨਾਂ ਕੋਲ ਨੇ ਤੇ ਕਿਤਾਬ ਚੁੱਕ ਛਾਪੀ ਉਹਨਾਂ ਹੈ ਤੇ ਉਹਨਾਂ ਕੋਲ ਹੀ ਮਿਲਦੀ ਹੈ ਜੀ। ਕਜ਼ਾਫੀ ਸਟੇਡੀਅਮ ਦੇ ਅੰਦਰ ਹੀ ਪੰਜਾਬੀ ਕੰਪਲੈਕਸ ਬਹੁਤ ਵੱਡਾ ਅਦਾਰਾ ਹੈ ਜੀ। ਹਰ ਬੰਦਾ ਉੱਥੇ ਜਾਣਨ ਵਾਲਾ ਜਾਂਦਾ ਹੈ। ਉਹਨਾਂ ਦੀ ਲਾਇਬ੍ਰੇਰੀ ਜਾ ਕੇ ਤੇ ਉਹਨਾਂ ਨੂੰ ਆਖੋ ਕਿ ਇਹਸਾਨ ਬਾਜਵਾ ਦੀ ਕਿਤਾਬ ਆਖਣ ਲੋਕ ਸਿਆਣੇ, ਇਹਦਾ ਸੈੱਟ ਚਾਹੀਦਾ ਤੇ ਉਹ ਉੱਥੋਂ ਮਿਲ ਜਾਂਦਾ ਜੀ ਜੀ ਜੀ। ਲੋ ਪਿਆਰਿਓ, ਤੁਸੀਂ ਸਾਰਾ ਸਰਨਾਮਾ ਵੀ ਬਾਬੇ ਹੋਰਾਂ ਤੁਹਾਨੂੰ ਦੱਸ ਦਿੱਤਾ। ਯਾਨੀ ਲਾਹੌਰ ਦਾ ਬੜਾ ਮਾਰੂਫ ਫਿਰੋਜ਼ਪੁਰ ਰੋਡ ਹੈ ਜਿਹਦੇ ਉੱਤੇ ਕਜ਼ਾਫੀ ਸਟੇਡੀਅਮ ਵਾਕਿਆ ਹੈ। ਕਜ਼ਾਫੀ ਸਟੇਡੀਅਮ ਦਾ ਫਿਰੋਜ਼ਪੁਰ ਰੋਡ ਵਾਲਾ ਜਿਹੜਾ ਗੇਟ ਹੈ ਨਾ, ਇੱਕ ਤੇ ਉਹਦਾ ਗੇਟ ਹੈ ਗੁਲਬਰਗ ਵੱਲ, ਉਧਰੋਂ ਨਹੀਂ,
ਫਿਰੋਜ਼ਪੁਰ ਰੋਡ ਵੱਲੋਂ ਤੁਸੀਂ ਜਦੋਂ ਐਂਟਰ ਹੋਣਾ ਹੈ ਜੀ, ਕਜ਼ਾਫੀ ਸਟੇਡੀਅਮ ਦਾ ਮੇਨ ਗੇਟ ਅੰਦਰ ਵੜਨਾ ਹੀ ਹੈ ਤੇ ਖੱਬੇ ਹੱਥ ਬੜੀ ਵੱਡੀ ਬਿਲਡਿੰਗ ਹੈ, ਉਹਦੇ ਬਾਹਰ ਲਿਖਿਆ ਹੋਇਆ ਹੈ ਪੰਜਾਬ ਇੰਸਟੀਚਿਊਟ ਆਫ ਲੈਂਗੁਏਜ ਆਰਟਸ ਐਂਡ ਕਲਚਰ। ਉੱਥੇ ਤੁਸੀਂ ਤਸ਼ਰੀਫ ਲਿਜਾ ਸਕਦੇ ਹੋ। ਉੱਥੋਂ ਤੁਹਾਨੂੰ, ਚੂੰਕਿ ਉਹ ਹੀ ਬਾਬਾ ਜੀ ਦੇ ਸਾਰਾ ਜਿਹੜਾ ਤਹਿਕੀਕੀ ਕੰਮ ਹੈ, ਉਹ 5 ਜਿਹੜੇ ਵਾਲੀਅਮ ਨੇ ਉਹਨਾਂ ਦੇ ਪ੍ਰਿੰਟਰ ਪਬਲਿਸ਼ਰਸ ਪਿਲਾਗ ਵਾਲੇ ਨੇ, ਉੱਥੋਂ ਤੁਹਾਨੂੰ ਇਹ ਕਿਤਾਬ ਮਿਲ ਸਕਦੀ ਹੈ। ਬਾਬਾ ਜੀ ਫਰਮਾਉਂਦੇ ਨੇ ਕਿ PDF ਦੀ ਸ਼ਕਲ 'ਚ ਮਿਲ ਸਕਦੀ ਹੈ ਕਿ ਨਹੀਂ, ਇਹਦੇ ਬਾਰੇ ਉਹਨਾਂ ਦੇ ਨੋਟਿਸ ਵਿੱਚ ਕੋਈ ਗੱਲ ਨਹੀਂ। ਪਿਆਰਿਓ, ਬਾਬਾ ਜੀ ਦੇ ਵਾਸਤੇ ਦੂਜਾ ਸਵਾਲ ਇੰਡੀਆ ਤੋਂ ਸਾਡੀ ਇੱਕ ਭੈਣ ਹਰਮੀਤ ਕੌਰ ਹੋਰਾਂ ਨੇ ਭਿਜਵਾਇਆ ਹੈ। ਉਹਨਾਂ ਆਖਿਆ ਹੈ ਵੀ ਬਾਬਾ ਜੀ ਤੋਂ ਪੁੱਛ ਕੇ ਦੱਸੋ ਵੀ 27 ਖੈਰਾਂ ਇਹਦਾ ਕੀ ਮਤਲਬ ਹੈ। ਸਾਡੀਆਂ ਮਾਵਾਂ, ਸਾਡੇ ਬਜ਼ੁਰਗ, ਇਹ ਮਾਜ਼ੀ ਕਰੀਬ ਦੇ ਵਿੱਚ ਸਾਡੇ ਦੇਸ਼ ਪੰਜਾਬ ਦੀਆਂ ਮਾਵਾਂ, ਸਾਡੀਆਂ ਵੱਡੀਆਂ ਖਵਾਤੀਨ, ਨਾਨੀਆਂ, ਦਾਦੀਆਂ, ਕਿਸੇ ਨੂੰ ਜਦੋਂ ਵਿਦਿਆ ਕਰਦੀਆਂ ਸਨ, ਰੁਖਸਤ ਕਰਨ ਲੱਗਿਆਂ ਤੇ ਉਹਨਾਂ ਆਖਣਾ, ਜਾ ਪੁੱਤਰਾ ਅੱਲਾ ਦੇ ਸਪੁਰਦ 27 ਖੈਰਾਂ ਹੋਣ। ਇਹ ਸਾਡੀ ਭੈਣ ਪੁੱਛਦੀਆਂ ਨੇ ਕਿ ਬਾਬਾ ਜੀ ਤੋਂ ਪੁੱਛੋ ਵੀ 27 ਖੈਰਾਂ ਤੋਂ ਕੀ ਮੁਰਾਦ ਹੈ। ਜੀ ਵਾਹ ਜੀ, ਬੜਾ ਸੋਹਣਾ ਨਾਂ ਜੀ, ਹਰਮੀਤ ਕੌਰ। ਜੀ, ਹਰ ਹਰੀ ਰੱਬ, ਮੀਤ ਪਿਆਰਾ ਦੋਸਤ ਜੀ ਜੀ, ਤੇ ਕੌਰ ਸ਼ੇਰਨੀ ਨੂੰ ਆਂਦੇ ਨੇ। ਹਾਂਜੀ, ਇਸ ਤਰ੍ਹਾਂ ਹਾਂਜੀ, ਕਿ ਰੱਬ ਨਾਲ ਪਿਆਰ ਕਰਨ ਵਾਲੀ ਸ਼ੇਰਨੀ। ਵਾਹ ਵਾਹ ਵਾਹ। 27 ਖੈਰਾਂ ਦੇ ਮੁਤਲਕ ਜਿਹੜਾ ਨਾ ਜੀ, ਸਾਡਾ ਜਿਹੜਾ ਮੁਖਤਲਿਫ ਵਿਚਾਰ ਨੇ। ਕੁਝ ਲੋਕ ਇਹ ਦੱਸਦੇ ਨੇ ਕਿ ਇੱਕ ਤੁਹਾਡੇ ਮਾਂ ਤੇ ਪਿਓ 2 ਜੀ, ਚਾਚੇ ਤੇ ਬਾਬੇ 4 ਹੋ ਗਏ ਜੀ, ਤੇ ਜਨਾਬ ਸਾਕ ਸੈਨ ਹਾਂਜੀ 6 ਹੋ ਗਏ ਤੇ ਇੱਕ ਤੁਸੀਂ ਆਪ। ਵਾਹ। ਉਹ ਆਂਦੇ ਨੇ ਕਿ ਇਹ ਜਿਹੜੇ ਨੇ ਨਾ, ਜਿਹੜੇ ਆਲੇ ਦੁਆਲੇ ਤੁਹਾਡੇ ਸਾਰੇ, ਇਹ ਠੀਕ ਠਾਕ ਰਹਿਣ ਤਾਂ ਕਿ ਤੁਹਾਨੂੰ ਕਿਸੇ ਕਿਸਮ ਦੀ ਚਿੰਤਾ ਨਾ ਆਏ। ਕੁਝ ਲੋਕ ਇਹ ਦੱਸਦੇ ਨੇ ਕਿ ਮਤਲਬ ਇਹ ਕਿ ਤੁਹਾਡਾ ਜਿਹੜਾ ਮਾਲ ਡੰਗਰ ਹੈ, ਹਾਂਜੀ, ਤੁਹਾਡਾ ਘਰ ਘਾਟ ਹੈ, ਹਾਂਜੀ, ਤੁਹਾਡਾ ਫਸਲ ਬੰਨਾ, ਹਾਂਜੀ, ਇਸ ਤਰ੍ਹਾਂ ਕਰਕੇ ਫਸਲ ਬੰਨਾ ਤੇ ਜਨਾਬ ਘਰ ਘਾਟ ਤੇ ਜਨਾਬ ਸਾਕ ਸੈਨ ਤੇ ਇਹ ਸਾਰੇ ਨੂੰ ਉਹਦੇ ਨਾਲ ਜੋੜਦੇ ਨੇ ਜੀ। ਲੇਕਿਨ ਸਿੱਧੇ ਲਫ਼ਜ਼ਾਂ 'ਚ ਜਾਂ ਜੋ ਵੀ ਹੈ ਕਿ ਜੇ ਉਹ ਵੀ ਤੁਹਾਡੇ ਨਾਲ ਜੁੜੇ ਹੋਏ ਤਲਕ ਹੈ, ਜਿਨ੍ਹਾਂ ਦਾ ਤੁਹਾਡੇ ਨਾਲ ਤਲਕ ਹੈ, ਹਾਂਜੀ, ਉਹ ਤੁਹਾਡੇ ਮਤਲਬ ਚਾਚੇ ਬਾਬੇ ਨੇ, ਭਾਵੇਂ ਰਿਸ਼ਤੇਦਾਰ ਨੇ, ਉਹਨਾਂ ਸਾਰਿਆਂ ਦੀ ਖੈਰ ਇਹਦੇ 'ਚ ਮੰਗੀ ਗਈ ਹੈ। ਕਿਉਂਕਿ ਤੁਸੀਂ ਕਿਤੇ ਵੀ ਚੱਲੇ ਹੋ ਤਾਂ ਆਖਣਗੇ ਜਾ ਪੁੱਤਰਾ 7 ਖੈਰੀ ਹੋਣੀ, ਤੇ 7 ਜਿੱਥੇ ਵੀ ਤੁਸੀਂ ਚੱਲੇ ਹੋ ਉਸ ਮੁਹਿੰਮ ਤੇ ਜਾਓ, ਕਾਮਯਾਬ ਹੋਵੋ। ਤੇ ਜ਼ਾਹਰ ਜਦੋਂ ਖੈਰ ਨਹੀਂ ਰਹਿੰਦੀ ਤੇ ਫਿਰ ਬੰਦੇ ਨੂੰ ਆਉਣਾ ਪੈਂਦਾ। ਤੇ ਆਉਣਾ ਉਦੋਂ ਹੀ ਪੈਂਦਾ ਜਦੋਂ ਨਿਗਦਿਆਂ ਦੇ ਵਿੱਚ ਜਾਂ ਚਾਚੇ ਬਾਬਿਆਂ ਜਾਂ ਮਾਂ ਪਿਓ ਜਾਂ ਭੈਣ ਭਰਾਵਾਂ ਦੇ ਵਿੱਚ ਕੋਈ ਵਾਧਾ ਘਾਟਾ ਅੱਲਾ ਨਾ ਕਰੇ ਜ਼ਿੰਦਗੀ 'ਚ ਹੋਈ ਇਹ ਹੋ ਜਾਂਦਾ। ਤੋ ਇਹ ਹੈ ਇਹਦੇ ਬਾਰੇ 'ਚ। ਤੇ ਵੱਖ-ਵੱਖ ਵਿਚਾਰ। ਕੋਈ ਲੋਕ ਆਂਦੇ ਨੇ ਕਿ ਤੁਹਾਡਾ ਮਾਲ ਡੰਗਰ, ਤੁਹਾਡਾ ਫਸਲ ਬੰਨਾ, ਹਾਂਜੀ, ਤੁਹਾਡੇ ਮਤਲਬ ਆਂਢ ਗੁਆਂਢ, ਮੁਖਤਲਿਫ ਲੋਕਾਂ ਨੂੰ ਮੁਖਤਲਿਫ ਮੈਂ ਵਿਚਾਰ, ਮਤਲਬ ਤੁਹਾਡੇ ਮੁਤਅਲਕੀਨ ਜਿਹੜੇ ਨੇ ਉਹਨਾਂ ਦੀ ਖੈਰ ਜੋ ਉਹਨਾਂ ਦੀ ਖੈਰ ਮੰਗੀ ਗਈ ਹੈ। ਮੁੱਖ ਦੀ ਗੱਲ ਇਹ ਹੈ ਕਿ ਤੁਹਾਡੇ ਆਲੇ ਦੁਆਲੇ ਦੇ ਸਾਰੇ ਲੱਗਦੇ ਲੈਂਦੇ ਜਿੰਨੇ ਵੀ ਹੈ ਨੇ, ਉਹਨਾਂ ਦੀ ਖੈਰ ਇਹਦੇ 'ਚ ਸਣੇ ਤੁਹਾਡੇ, ਹਾਂਜੀ, ਇਹ ਮੰਗੀ ਗਈ ਹੈ। ਲਓ ਜੀ, ਸਾਡੀ ਭੈਣ ਹਰਮੀਤ ਕੌਰ ਹੋਰਾਂ ਨੂੰ ਬਾਬਾ ਜੀ ਨੇ ਉਹਨਾਂ ਦੇ ਬੜੇ ਹੀ ਪਿਆਰੇ ਨਾਂ ਦਾ ਵੀ ਤਰਜਮਾ ਦੱਸਿਆ ਭਈ ਹਰਮੀਤ ਕੌਰ ਦਾ ਮਤਲਬ ਕੀ ਹੁੰਦਾ ਹੈ। ਭਈ ਅੱਲਾਹ ਪਾਕ ਸੱਚੇ ਸਾਹਿਬ ਨੂੰ ਪਿਆਰ ਕਰਨ ਵਾਲੀ ਸ਼ੇਰਨੀ। ਨਾਲੇ ਬਾਬਾ ਜੀ ਨੇ 7 ਖੈਰਾਂ ਦਾ ਵੀ ਮਤਲਬ ਤੁਹਾਨੂੰ ਦੱਸਿਆ। ਯਾਨੀ ਤੁਹਾਡੇ ਅਕਰਬਾ ਜਿਹੜੇ ਕਰੀਬ ਤਰੀਨ ਅਜ਼ੀਜ਼ ਨੇ, ਉਹਨਾਂ ਦੀਆਂ 7 ਜਿਹੜੇ ਕਰੀਬੀ ਰਿਸ਼ਤੇ ਨੇ, ਜਾਂ ਹੋਰ 7 ਕਰੀਬੀ ਤੁਹਾਡੀਆਂ ਜਿਹੜੀਆਂ ਇਮਲਾਕ ਨੇ। ਮੇਰੀ ਆਪਣੀ ਵਾਲਦਾ ਵੀ ਇਹ ਮਰਹੂਮਾ ਫਰਮਾਉਂਦੀਆਂ ਹੁੰਦੀਆਂ ਸਨ। ਮੈਂ ਇੱਕ ਦਿਹਾੜੇ ਉਹਨਾਂ ਨੂੰ ਪੁੱਛਿਆ ਕਿ ਅੰਮੀ ਜੀ, ਇਹਦਾ 7 ਖੈਰਾਂ ਤੁਸੀਂ ਦੁਆ ਮੰਗਦੇ ਹੋ ਤੇ ਇਹਦਾ ਕੀ ਮਤਲਬ ਹੈ। ਉਹਨਾਂ ਮੈਨੂੰ ਇਹੋ ਹੀ ਦੱਸਿਆ ਸੀ ਕਿ ਪੁੱਤਰ, ਤੇਰੇ ਈਮਾਨ ਦੀ, ਤੇਰੀ ਜਾਨ ਮਾਲ ਦੀ, ਤੇਰੇ ਜਿਹੜਾ ਮਾਲ ਡੰਗਰ ਹੈ, ਡੇਰਾ ਡੰਡਾ ਹੈ ਸਾਡਾ, ਜੋ ਕੁਝ ਕਰੀਬੀ ਇਮਲਾਕ ਤੇਰੀ ਜ਼ਾਤ ਦੇ ਨਾਲ ਮੁਤਅਲਕਾ ਜਿਹੜੇ ਨੇ, ਉਹਨਾਂ ਸਾਰਿਆਂ ਦੀ ਮੈਂ ਦੁਆ ਅੱਲਾ ਸੱਚੇ ਕੋਲੋਂ ਮੰਗਣੀ ਆ
ਵੀ ਤੇਰੀ ਹਰ ਪਾਸਿਓਂ ਖੈਰ ਹੀ ਹੋਵੇ। ਇਹੋ ਹੀ ਗੱਲ ਬਾਬਾ ਜੀ ਦੱਸੀ। ਇਹਨੂੰ ਹੋਰ ਜ਼ਿਆਦਾ ਵਸੀਹ ਮਤਲਬ ਦੇ ਵਿੱਚ ਵੀ ਅਸੀਂ ਪਿਆਰਿਓ ਸੋਚ ਤੇ ਸਮਝ ਸਕਨੇ ਆ। ਗੱਲ ਜੂ ਇਹ ਮੁੱਕੀ ਭਈ ਸਾਡੇ ਵਡਕੇ ਸਾਡੇ ਹਰ ਪਲ ਦੀ ਹਰ ਸਾਹ ਦੀ ਸਾਡੀ ਖੈਰ ਮੰਗਦੇ ਸਨ, ਸਾਨੂੰ ਦੁਆਈ ਦਿੰਦੇ ਸਨ। ਉਸ ਵਕਤ ਦੀਆਂ ਮਾਵਾਂ ਜਿਹੜੀਆਂ ਸਨ ਉਹਨਾਂ ਦਾ ਆਪਣੇ ਬਚੜਿਆਂ ਦੇ ਨਾਲ ਸਾਡੇ ਦੇਸ਼ ਪੰਜਾਬ ਦੇ ਵਿੱਚ ਕੁਝ ਪਿਆਰ ਬੜਾ ਅਨੋਖਾ ਹੁੰਦਾ ਸੀ। ਪਿਆਰਿਓ ਸਾਡੇ ਬਹੁਤ ਸਾਰਿਆਂ ਮਿੱਤਰਾਂ ਨੇ ਸਾਨੂੰ ਅੱਜ ਵੀ ਇਹ ਸਵਾਲ ਪੁੱਛਿਆ ਹੈ ਭਈ ਅਗਰ ਉਹ ਆਪਣੇ ਸਵਾਲਾਤ ਜਾਂ ਆਪਣੇ ਅਖਾਣ ਸਾਨੂੰ ਆਪਣੇ ਵੀਡੀਓ ਕਲਿੱਪ ਦੇ ਵਿੱਚ ਬਣਾ ਕੇ ਭਿਜਵਾਉਣਾ ਚਾਹੁੰਦੇ ਨੇ ਤੇ ਉਹਦਾ ਕੀ ਤਰੀਕਾ ਹੈ ਘਰ ਹੈ। ਅਸਾਂ ਆਪਣੇ ਪਿਛਲੇ ਵਲੌਗਸ ਦੇ ਵਿੱਚ ਵੀ ਤੁਹਾਨੂੰ ਇਹ ਦੱਸਿਆ ਸੀ ਭਈ ਅਸੀਂ ਆਪਣਾ WhatsApp ਦਾ ਜਿਹੜਾ ਨੰਬਰ ਹੈ ਉਹ ਆਪਣੇ ਟੀਵੀ ਦੀ ਸਕਰੀਨ ਦੇ ਉੱਤੇ ਲਿਖ ਦਿੰਦੇ ਆ। ਬਰਾਹੇ ਕਰਮ ਇੱਕ ਤੇ ਉਥੋਂ ਸਾਡਾ WhatsApp ਨੰਬਰ ਨੋਟ ਕਰ ਲਵੋ। ਦੂਸਰਾ ਇਹ ਵੇ ਅਸਾਂ ਤੁਹਾਨੂੰ ਪਿਛਲੇ ਵਲੌਗ ਵਿੱਚ ਵੀ ਦੱਸਿਆ ਸੀ ਕਿ ਤੁਸੀਂ ਜਦੋਂ ਵੀ ਆਪਣੇ ਕਿਸੇ ਸਵਾਲ ਦੀ ਜਾਂ ਕਿਸੇ ਅਖਾਣ ਬਾਬਤ ਰਿਕਾਰਡਿੰਗ ਕਰਦੇ ਹੋ ਤੇ ਸਾਨੂੰ ਭਿਜਵਾਉਣੀ ਚਾਹੁੰਦੇ ਹੋ ਤੇ ਬਰਾਹੇ ਕਰਮ ਜਿਹੜਾ ਤੁਹਾਡਾ ਮੋਬਾਈਲ ਹੈ ਆਪਣੇ ਸੈੱਟ ਨੂੰ ਤੁਸੀਂ ਇਸ ਤਰ੍ਹਾਂ ਵਰਟੀਕਲ ਪੋਜੀਸ਼ਨ ਦੇ ਵਿੱਚ ਅਮੂਦੀ ਹਾਲਤ ਦੇ ਵਿੱਚ ਅਮੂਦੀ ਐਂਗਲ ਦੇ ਵਿੱਚ ਨਹੀਂ ਫੜਨਾ। ਤੁਸੀਂ ਬਰਾਹੇ ਕਰਮ ਇਸ ਤਰ੍ਹਾਂ ਇਹਨੂੰ ਉਫਕੀ ਆਖਿਆ ਜਾਂਦਾ ਉਰਦੂ ਵਿੱਚ ਔਰ ਇੰਗਲਿਸ਼ ਦੇ ਵਿੱਚ ਇਹਨੂੰ ਹੌਰੀਜ਼ੈਂਟਲ ਕਹਿੰਦੇ ਨੇ। ਹੌਰੀਜ਼ੈਂਟਲ ਐਂਗਲ ਦੇ ਵਿੱਚ ਤੁਸੀਂ ਮੋਬਾਈਲ ਫੜ ਕੇ ਮੋਬਾਈਲ ਤੁਹਾਡਾ ਹਿੱਲੇ ਨਾ ਤੇ ਆਪਣੀ ਵੀਡੀਓ ਰਿਕਾਰਡ ਕਰੋ। ਉਹਦੇ ਵਿੱਚ ਸਾਥੋਂ ਜਿਹੜਾ ਸਵਾਲ ਪੁੱਛਣਾ ਉਹ ਪੁੱਛੋ। ਸਾਥੋਂ ਕੋਈ ਅਖਾਣ ਤੁਸੀਂ ਪੁੱਛਣਾ ਚਾਹੁੰਦੇ ਹੋ ਉਹਦਾ ਤਰਜਮਾ ਪੁੱਛਣਾ ਚਾਹੁੰਦੇ ਹੋ ਉਹਨੂੰ ਰਿਕਾਰਡ ਕਰੋ ਤੇ ਕਰਕੇ ਤੇ ਪਿਆਰਿਓ ਸਾਨੂੰ ਭਿਜਵਾ ਦਿਓ। ਅਸੀਂ ਇਨਸ਼ਾਅੱਲਾ ਤੁਹਾਡੇ ਉਸ ਵੀਡੀਓ ਕਲਿੱਪ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਸ਼ਾਮਿਲ ਵੀ ਕਰਾਂਗੇ ਔਰ ਤੁਹਾਡੇ ਸਵਾਲਾਤ ਦੇ ਜਵਾਬਾਤ ਦੇਵਾਂਗੇ। ਪੰਜਾਬੀ ਮਾਂ ਬੋਲੀ ਬਾਰੇ ਪੁੱਛੇ ਗਏ ਕਿਸੇ ਵੀ ਕਿਸਮ ਦੇ ਤੁਹਾਡੇ ਸਵਾਲਾਤ ਦੇ ਵੀ ਜਵਾਬ ਦੇਵਾਂਗੇ ਔਰ ਤੁਹਾਨੂੰ ਪਿਆਰਿਓ ਤੁਹਾਡੇ ਅਖਾਣ ਜਾਂ ਹੋਰ ਕੁਝ ਬੁਝਾਉਣੀਆਂ ਕੋਈ ਚਿਤਾਉਣੀਆਂ ਤੁਸੀਂ ਸਾਥੋਂ ਪੁੱਛੋਗੇ ਤੇ ਉਹਦੇ ਬਾਰੇ ਬਾਬਾ ਜੀ ਇਨਸ਼ਾਅੱਲਾ ਤੁਹਾਨੂੰ ਬੜਾ ਖੂਬਸੂਰਤ ਬੜਾ ਤਸੱਲੀ ਬਖਸ਼ ਜਵਾਬ ਦੇਣਗੇ। ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਵੀ ਕਰਨਗੇ। ਤੇ ਪਿਆਰਿਓ ਆਓ ਹੁਣ ਚਲੀਏ ਬਾਬਾ ਜੀ ਵੱਲੇ ਤੇ ਉਹਨਾਂ ਤੋਂ ਪੁੱਛੀਏ ਤੁਹਾਡੇ ਅੱਜ ਦੇ ਭਿਜਵਾਏ ਹੋਏ ਅਖਾਣਾਂ ਦੇ ਤਰਾਜਮ ਤੇ ਮਤਲਬ। ਬਾਬਾ ਜੀ ਸਾਡੇ ਇੱਕ ਮੁਸਤਕਿਲ ਨਾਜ਼ਰ ਨੇ ਫਰਹਾਨ ਸਾਹਿਬ ਜੀ ਉਹਨਾਂ ਨੇ ਵਜ਼ੀਰਾਬਾਦੋਂ ਪੁੱਛਿਆ ਕਿ ਬਾਬਾ ਜੀ ਤੋਂ ਪੁੱਛੋ ਭਈ 100 ਹੱਥ ਰੱਸਾ ਤੇ ਸਿਰੇ ਤੇ ਗੰਢ ਹਾਂਜੀ ਇਹਦਾ ਕੀ ਤਰਜਮਾ? ਇਹ ਨਾ ਜੀ ਜਿਹੜਾ ਜਦੋਂ ਰੱਸਾ ਵੱਟੀਦਾ ਨਾ ਜੀ ਤੇ ਰੱਸਾ ਪਹਿਲਾਂ ਤੇ ਉਹਨੂੰ ਮਤਲਬ ਇਹ ਕਿ ਵਟਣੇ ਨਾਲ ਵੱਟ ਦੇਈਦਾ ਜੀ। ਉਹਦੇ ਤੋਂ ਬਾਅਦ ਉਹਨੂੰ ਦੋਹਰਾ ਕਰੀਦਾ ਜੀ। ਜਦੋਂ ਦੋਹਰਾ ਕਰੀਦਾ ਨਾ ਤੇ ਉਹਦੇ ਜਿਹੜੇ ਖੁੱਲੇ ਸਿਰੇ ਹੁੰਦੇ ਨੇ ਨਾ ਜੀ ਜੀ ਉਹ ਉੱਥੇ ਇਕੱਠੇ ਹੋ ਜਾਂਦੇ ਨੇ ਇੱਕ ਪਾਸੇ। ਜੀ ਜੀ ਜਿਹੜਾ ਉਹਦਾ ਦੂਜਾ ਪਾਸਾ ਹੈ ਉਧਰੋਂ ਤੇ ਉਹਦੀ ਖੁੱਲਣ ਦੀ ਉਹਦਾ ਡਬਕਾ ਨਹੀਂ ਹੁੰਦਾ ਵੀ ਖੁੱਲ ਜਾਏਗਾ। ਲੇਕਿਨ ਜਿਹੜਾ ਉਹਦਾ ਰੱਸੀਆਂ ਜਿਹੜੀਆਂ ਵੀ ਰੱਸੀਆਂ ਨੇ ਜਾਂ ਰੱਸੀਆਂ ਦਾ ਰੱਸਾ ਬਣਾਇਆ ਹੈ ਜਾਂ ਸੂਤਰ ਦਾ ਰੱਸਾ ਬਣਾਇਆ ਹੈ ਜੀ ਹਾਂਜੀ ਜਾਂ ਪਰਾਲੀ ਦਾ ਰੱਸਾ ਬਣਾਇਆ ਹੈ ਜੀ ਤੇ ਉਧਰੋਂ ਅਗਰ ਉਹਨੂੰ ਗੰਢ ਨਾ ਮਾਰੋਗੇ ਤੇ ਮਤਲਬ ਇਹ ਕਿ ਉਹ ਪੂਰਾ ਜਿਹੜਾ ਉਹ ਖੁੱਲ ਜਾਏਗਾ। ਇਸ ਵਾਸਤੇ ਇਹ ਉਸ ਜਗ੍ਹਾ ਤੇ ਬੋਲਦੇ ਨੇ ਕਿ ਜਦੋਂ ਤੁਸੀਂ ਕੋਈ ਗੱਲ ਕਰਦੇ ਹੋ ਤੇ ਉਹਦਾ ਸਿੱਟਾ ਕੱਢ ਦਿਓ ਤੇ ਉੱਥੇ ਦੱਸਦੇ ਹੋ ਵੀ 100 ਹੱਥ ਰੱਸਾ ਦੇ ਸਿਰੇ ਤੇ ਗੱਲ। ਇਸ ਗੱਲ ਦਾ ਮਤਲਬ ਇਹਦਾ ਹੱਲ ਜਿਹੜਾ ਉਪਾਅ ਜਿਹੜਾ ਉਹ ਆ ਹੋਈ ਹੈ। ਹਾਂ ਉਹਦਾ ਜਿਹੜਾ ਨਤੀਜਾ ਕੱਢਿਆ ਜਿਹੜਾ ਜਾਂਦਾ ਸਿੱਟਾ ਕੱਢ ਦਿਓ ਉਸ ਗੱਲ ਦਾ ਜਿਹੜਾ ਉਹਦਾ ਉਪਾਅ ਦੱਸ ਦਿਓ ਉਸ ਮਸਲੇ ਦਾ ਉਦੋਂ ਤੁਸੀਂ ਬੋਲਦੇ ਹੋ ਵੀ 100 ਹੱਥ ਰੱਸਾ ਦੇ ਸਿਰੇ ਤੇ ਗੰਢ ਵੀ ਜਿਵੇਂ ਰੱਸਾ ਜਿੱਡਾ ਮਰਜ਼ੀ ਲੰਮਾ ਹੋਏ। ਵਾਹ ਹਾਂਜੀ ਹੱਥ ਜਿਹੜਾ ਪੁਰਾਣੇ ਜ਼ਮਾਨੇ 'ਚ ਇਹਦੇ ਨਾਲ ਪਮੈਸ਼ 1.5 ਫੁੱਟ ਦਾ ਹੱਥ ਹੁੰਦਾ ਹੈ ਅਰਕ ਤੋਂ ਲੈ ਕੇ ਤੇ ਉਂਗਲਾਂ ਦੇ ਆਖਰ ਤੱਕ। ਜੀ 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 ਤੋ ਇਹਦੇ ਨਾਲ ਹੀ ਪਮੈਸ਼ ਕਰਦੇ ਹਨ ਪੁਰਾਣੇ ਜ਼ਮਾਨੇ 'ਚ ਤੇ ਉਹ ਆਂਦੇ ਨੇ ਵੀ 100 ਹੱਥ ਰੱਸਾ ਵੀ ਤੁਸੀਂ ਵੱਟ ਲਓ ਲੇਕਿਨ ਉਹਦੇ ਸਿਰੇ ਤੇ ਗੰਢ ਜ਼ਰੂਰ ਮਾਰਨੀ ਪੈਂਦੀ ਏ ਤਾਂ ਕਿ ਉਹ ਖੁੱਲ ਨਾ ਜਾਏ ਦੁਬਾਰਾ। ਹਾਂਜੀ ਦੁਬਾਰਾ ਖੁੱਲ ਨਾ ਜਾਏ ਤੇ ਉਹ ਜ਼ਾਹਰ ਉਹਦਾ ਵੱਟ ਲੈ ਜਾਏਗਾ ਤੇ ਉਹ ਖੁੱਲ ਜਾਏਗਾ। ਇਸ ਵਾਸਤੇ ਉੱਥੇ ਗੰਢ ਮਾਰਨੀ ਪੈਂਦੀ ਏ। ਇਸ ਵਾਸਤੇ ਉਹ ਦੱਸਦੇ ਨੇ ਵੀ ਜਿੰਨੀ ਮਰਜ਼ੀ ਆਹ ਗੱਲ ਕਰ ਲਈ ਇਹਦਾ ਸਿੱਟਾ ਇਹੋ ਹੀ ਹੈ, ਨਤੀਜਾ ਇਹਦਾ ਆਹੋ ਹੀ ਹੈ
ਸਰ ਪਰ ਇਹਦਾ ਇਹ ਹੀ ਆਪਾ ਹੋਣਾ ਜਿਹੜਾ ਮੈਂ ਦੱਸ ਰਿਹਾ। ਵਾਹ ਵਾਹ ਵਾਹ, ਇਹ ਗੱਲ ਵੇਖੋ ਕਿੱਡੇ ਸੋਹਣੇ ਢੰਗ ਨਾਲ ਬਾਬਾ ਜੀ ਨੇ ਸਾਨੂੰ ਸਮਝਾਇਆ ਭਈ 100 ਹੱਥ ਵੀ ਰੱਸਾ ਹੋਵੇ ਨਾ, ਜਿੰਨੀ ਦੇਰ ਉਹਦੇ ਆਖਰ ਦੇ ਉੱਤੇ ਗੰਢ ਨਾ ਮਾਰੀਏ ਤੇ ਉਹ ਰੱਸੇ ਦੇ ਫੇਰ ਖੁੱਲ ਜਾਣ ਦਾ ਅੰਦੇਸ਼ਾ ਹੁੰਦਾ ਹੈ। ਉਹ ਫੇਰ ਖਿੱਲਰ ਪੁੱਲਰ ਜਾਂਦੀਆਂ ਨੇ ਸਾਰੀਆਂ ਉਹ ਤੰਦਾਂ ਰੱਸੀ ਦੀਆਂ। ਪਿਆਰਿਓ, ਕਿਤੇ ਪਰਿਆ ਬੈਠੀ ਹੋਵੇ, ਉਹਦੇ 'ਚ 100 ਬੰਦਾ ਬਹਿ ਕੇ ਬਹਿਸ ਕਰ ਰਿਹਾ ਹੋਵੇ, ਕਿਸੇ ਗੱਲ ਨੂੰ ਕਿਸੇ ਨਤੀਜੇ ਤੇ ਅਪਣਾਉਣ ਦੇ ਵਾਸਤੇ ਜਾਨ ਮਾਰਨ ਡੇ ਹੋਣ ਸਾਰੇ ਹੀ, ਤੇ ਆਖਰ ਦੇ ਉੱਤੇ ਜਾ ਕੇ ਜਿਸ ਗੱਲ ਦੇ ਉੱਤੇ ਫੈਸਲਾ ਹੋ ਜਾਂਦਾ, ਯਾਨੀ ਸਾਰੇ ਮੁਤਫਿਕ ਹੋ ਜਾਂਦੇ ਨੇ ਭਈ ਇਸ ਮਸਲੇ ਦਾ ਇਹ ਹੀ ਉਪਾਅ ਹੈ, ਇਸ ਮਸਲੇ ਦਾ ਸਿਰਫ ਇਹ ਹੀ ਹੱਲ ਹੈ, ਉਸ ਗੱਲ ਨੂੰ ਆਖਦੇ ਨੇ ਭਈ 100 ਹੱਥ ਰਸਾ ਤੇ ਸਿਰੇ ਤੇ ਗੰਢ, ਭਈ ਆਖਰੀ ਗੱਲ ਇਹ ਹੀ ਹੈ, ਹੱਲ ਇਹਦਾ ਇਹੋ ਹੀ ਹੈ। ਇਹਦੇ ਉੱਤੇ ਕੰਮ ਕਰਾਂਗੇ, ਇਹਦੇ ਤੇ ਅਮਲ ਪੈਰਾ ਹੋਵਾਂਗੇ ਤੇ ਫੇਰ ਹੀ ਗੱਲ ਨਤੀਜਾ ਖੇਜ਼ ਹੋਵੇਗੀ, ਫੇਰ ਹੀ ਤੋੜ ਸਿਰੇ ਚੜ੍ਹੇਗੀ। ਪਿਆਰਿਓ, ਅਗਲਾ ਅਖਾਣ ਜਿਹੜਾ ਸਾਡੇ ਮਿੱਤਰਾਂ ਨੇ ਸਾਨੂੰ ਭਿਜਵਾਇਆ ਹੈ, ਉਹ ਬਾਬਾ ਜੀ ਤੋਂ ਪੁੱਛਨੇ ਆ। ਅਗਲਾ ਸਰਕਾਰ ਅਖਾਣ ਹੈ ਭਈ ਹੋਰਾਂ ਨੂੰ ਹੋਰੀ ਨਾਲ ਤੇ ਅੰਨੇ ਨੂੰ ਡੰਗੋਰੀ ਨਾਲ। ਤੋ ਗੱਲ ਇਹ ਹੈ ਕਿ ਜਦੋਂ ਜਿਹੜਾ ਬੰਦਾ ਅੰਨਾ ਹੁੰਦਾ ਹੈ ਅੱਖਾਂ ਤੋਂ, ਉਹਦੀ ਹੋਰ ਤੇ ਕੋਈ ਜਾਇਦਾਦ, ਉਹਨੂੰ ਕਿਸੇ ਗੱਲ ਦਾ ਕੋਈ ਫਿਕਰ ਨਹੀਂ ਹੁੰਦਾ। ਉਹਦੇ ਵਿਚਾਰੀ ਦੀ, ਉਹਦੀ ਤੇ ਸਾਥੀ ਤੇ ਉਹਦੀ ਉਹ ਡੰਗੋਰੀ ਹੁੰਦੀ ਹੈ, ਜਿਹਦੇ ਨਾਲ ਉਹ ਟਿਕ ਟਿਕ ਕਰਕੇ ਤੇ ਉੱਚਾ ਨੀਵਾਂ ਥਾਂ ਜਾਂ ਟੋਇਆ ਟਿੱਬਾ ਵੇਖ ਕੇ ਟੁਰਦਾ ਹੈ। ਤੇ ਹੋਰ ਦੁਨੀਆ ਦੇ ਤੇ ਬੜੇ ਪੁਆੜੇ ਨੇ, ਉਹਨਾਂ ਨੂੰ ਬੜੇ ਵਕਤ ਪੈ ਹੁੰਦੇ ਨੇ, ਮੈਂ ਆ ਵੀ ਕਰ ਲਾਂ, ਮੈਂ ਆ ਵੀ ਕਰ ਲਾਂ। ਲੇਕਿਨ ਜਿਹੜਾ ਬੰਦਾ ਅਪਾਹਜ ਹੈ, ਜਿਹੜਾ ਅੱਖਾਂ ਤੋਂ ਜਿਹਨੂੰ ਮਤਲਬ ਤੁਸੀਂ ਸਮਝ ਲਓ ਨੇਤਰਹੀਣ, ਇਹਨੂੰ ਅੰਨੇ ਨੂੰ ਆਂਦੇ ਨੇ ਪੰਜਾਬੀ 'ਚ, ਜਿਹੜਾ ਅੱਖਾਂ ਤੋਂ ਹੀ ਵਿਚਾਰਾ ਠੀਕ ਨਹੀਂ, ਜਿਹਦੀਆਂ ਅੱਖਾਂ ਹੀ ਹੈ ਨਹੀਂ, ਉਹਨੇ ਜ਼ਾਹਰ ਉਹਦੇ ਵਾਸਤੇ ਸਭ ਤੋਂ ਵੱਡਾ ਜ਼ਿੰਦਗੀ ਦਾ ਸਹਾਰਾ ਤੇ ਉਹਦਾ ਸੋਟਾ ਹੁੰਦਾ। ਹਾਂਜੀ, ਔਰ ਉਹਨੂੰ ਸੋਟੇ ਨੂੰ ਪੁੱਜਦੇ ਕੋਸ਼ਿਸ਼ ਕਰਨੀ ਹੈ ਕਿ ਮੈਂ ਹੁੰਦੇ ਚਾਰੇ ਇਹਨੂੰ ਲਾਗੇ ਰੱਖਾਂ, ਜਿੱਥੇ ਮੇਰੇ ਹੱਥ ਦੇ ਥੱਲੇ ਰਵੇ, ਇਸ ਤਰ੍ਹਾਂ ਮੈਂ ਹੱਥ ਮਾਰਿਆ ਮੈਨੂੰ ਲੱਭ ਜਾਏ। ਉਹ ਅਗਾ ਪਿਛਾ ਹੋ ਜਾਏ ਤਾਂ ਉਹਦੇ ਵਾਸਤੇ ਵਕਤ ਪੈ ਜਾਂਦਾ ਹੈ। ਹਾਂਜੀ, ਤੋਂ ਇਹ ਦੱਸਿਆ ਗਿਆ ਵੀ ਜਿਹੜੇ ਬੰਦੇ ਦਾ ਹੋਰ ਕੋਈ ਸਹਾਰਾ ਨਾ ਹੋਵੇ, ਉਹਦੇ ਵਾਸਤੇ ਉਹੀ ਸਹਾਰਾ ਜਿਹੜਾ ਹੁੰਦਾ ਹੈ, ਔਰ ਉਹ ਸਹਾਰੇ ਨੂੰ ਹੁੰਦੇ ਚਾਰੇ ਉਹ ਆਪਣੇ ਤੋਂ ਦੂਰ ਨਹੀਂ ਕਰ ਸਕਦਾ। ਤੇ ਕਿਤੇ ਬੈਠਿਆਂ ਵੀ ਜਦੋਂ ਕੋਈ ਬੰਦਾ ਬਾਰ-ਬਾਰ ਆਪਣੀ ਕਿਸੇ ਚੀਜ਼, ਮਹਿਬੂਬ ਚੀਜ਼ ਜਾਂ ਆਪਣੀ ਕਿਸੇ ਜ਼ਰੂਰੀ ਚੀਜ਼ ਵੱਲ ਗੱਲ ਕਰੇ, ਹਾਂਜੀ, ਤੇ ਉਸ ਬੰਦੇ ਨੂੰ ਵੀ ਉਹ ਤਾਂ ਹੀ ਆਂਦੇ ਨੇ ਕਿ ਉਹ ਜਦੋਂ ਆਪਣੀ ਗੱਲ ਪਰਤ ਕੇ ਕਰੇ, ਉੱਥੇ ਉਹਨੂੰ ਤੰਜ਼ ਕਰਨ ਲਈ, ਟਕੋਰ ਕਰਨ ਲਈ ਆਂਦੇ ਨੇ ਬਈ ਯਾਰ ਹੋਰਨਾਂ ਨੂੰ ਹੋਰੀ ਨਾ ਤੇ ਇਹਨੇ ਨੂੰ ਡੰਗੋਰੀ ਨਾਲ। ਇਹ ਪਰਤ ਕੇ ਉਹ ਆਪਣਾ ਟੇਡੀ ਅੱਗੇ ਡਾਈ ਲਗਾ ਜਾਂਦਾ ਹੈ, ਇਹ ਆਪਣਾ ਹੀ ਮਤਲਬ ਅੱਗੇ ਰੱਖੀ ਜਾਂਦਾ ਹੈ। ਹਾਂਜੀ, ਤੋਂ ਇਹ ਉਸ ਮੌਕੇ ਤੇ ਖਾਨ। ਹਾਂਜੀ ਹਾਂਜੀ, ਲਓ ਜੀ, ਬੜਾ ਸੋਹਣਾ ਨਤਾਰਾ ਕੀਤਾ ਬਾਬਾ ਜੀ ਨੇ ਕਿ ਜਿਵੇਂ ਅੰਨਾ ਇੱਕ ਬੰਦਾ ਜਿਹੜਾ ਬਲਾਈਂਡ ਹੈ, ਜਿਹਦੀ ਆਈਸਾਈਟ ਕੋਈ ਨਹੀਂ, ਜਿਹਨੂੰ ਦਿਸਦਾ ਕੋਈ ਨਹੀਂ, ਪਿਆਰਿਓ, ਉਹਦੀ ਕੁੱਲ ਕਾਇਨਾਤ ਉਹਦੀ ਡੰਗੋਰੀ ਹੁੰਦੀ ਹੈ। ਡਾਂਗ ਦਾ ਇਸਮੇ ਤਸਗੀਰ ਹੈ, ਛੋਟੀ ਜੀ ਡਾਂਗ ਜਾਂ ਉਹ ਸੋਟੀ ਜਿਹਦੇ ਸਹਾਰੇ ਉਹ ਟੁਰਦਾ, ਉਹਦੇ ਨਾਲ ਹੀ ਉਹ ਉੱਚਾ ਨੀਵਾਂ ਥਾਂ ਵੀ ਟੁੰਦਾ, ਉਹ ਆਪਣੀ ਡਾਂਗ ਨਾਲ ਹੀ। ਅੱਗੇ ਕੋਈ ਰੋੜਾ ਜਾਂ ਅਟਕਲ ਤੇ ਨਹੀਂ, ਉਹ ਵੀ ਉਸੇ ਆਪਣੀ ਸੋਟੀ ਦੇ ਨਾਲ ਹੀ। ਜੇ ਉਹ ਸੋਟੀ ਉਹਦੇ ਕੋਲੋਂ ਖੋਹ ਲਈ ਜਾਏ ਤੇ ਅੰਨਾ ਜਿਹੜਾ ਉਹ ਤੇ ਡਬਲ ਅੰਨਾ ਹੋ ਜਾਂਦਾ ਨਾ ਜੀ, ਫਿਰ ਉਹਨੂੰ ਉੱਕਾ ਹੀ ਕੱਖ ਨਹੀਂ ਦਿਸਦਾ। ਹਾਂਜੀ, ਉਹ ਡਿੱਗਦਾ ਫਿਰਦਾ, ਠੁੱਡੇ ਖਾਂਦਾ ਫਿਰਦਾ, ਵੱਜਦਾ ਫਿਰਦਾ ਕੰਧਾਂ 'ਚ। ਇਸ ਵਾਸਤੇ ਜਿੱਡੀ ਕੁ ਜ਼ਰੂਰੀ ਉਹਦੇ ਵਾਸਤੇ ਉਹਦੀ ਡੰਗੋਰੀ ਹੈ। ਇਸੇ ਤਰ੍ਹਾਂ ਹੀ ਅਗਰ ਕੋਈ ਬੰਦਾ ਕਿਸੇ ਚੀਜ਼ ਨੂੰ ਆਪਣੇ ਵਾਸਤੇ ਬੜਾ ਹੀ ਜ਼ਰੂਰੀ ਸਮਝ ਲਵੇ, ਉਹ ਅੰਨਾ ਨਹੀਂ, ਆਮ ਸ਼ਹਿਰੀ ਕੋਈ ਬੰਦਾ ਸਾਡੇ ਸਮਾਜ 'ਚ ਵਸਣ ਵਾਲਾ, ਉਹ ਕਿਸੇ ਸ਼ੈ ਤੋਂ ਬਿਨਾਂ ਰਵੇ ਹੀ ਨਾ, ਉਹ ਉਸ ਚੀਜ਼ ਤੋਂ ਬਗੈਰ ਆਪਣੇ ਆਪ ਨੂੰ ਅਧੂਰਾ ਮਹਿਸੂਸ ਕਰੇ, ਪਰਤ ਕੇ ਉਹਦੀ ਗੱਲ ਬਾਰ-ਬਾਰ ਉਹਦੀ ਹੀ ਗੱਲ ਕਰੇ, ਪਰਤ ਕੇ ਉਹਦਾ ਹੀ ਪੁੱਛੇ। ਉਸ ਵੇਲੇ ਫਿਰ ਇਹ ਬੋਲਿਆ ਜਾਂਦਾ ਹੈ ਕਿ ਹੋਰਾਂ ਨੂੰ ਹੋਰੀ ਨਾਲ ਤੇ ਅੰਨੇ ਨੂੰ ਡੰਗੋਰੀ ਨਾਲ। ਜਦੋਂ ਅੰਨਾ ਜਦੋਂ ਪੁੱਛੇਦਾ ਇਹੋ ਹੀ ਆਖੇਦਾ, ਉਹ ਮੇਰੀ ਸੋਟੀ ਕਿੱਥੇ ਗਈ, ਮੇਰੀ ਡੰਗੋਰੀ ਕਿੱਥੇ ਗਈ। ਕਿਸੇ ਧੀ ਪੁੱਤਰ, ਕਿਸੇ ਮਾਂ ਬਾਪ, ਯਾਰ ਦੋਸਤ, ਭੈਣ ਭਰਾ ਬਾਰੇ ਇਹਨੇ ਕਦੀ ਨਹੀਂ ਪੁੱਛਿਆ। ਇਸ ਵਾਸਤੇ ਉਸ ਮੌਕਿਆਂ ਦੇ ਉੱਤੇ ਇਹ ਅਖਾਣ ਬੋਲਦੇ ਨੇ। ਬਾਬਾ ਜੀ, ਅਗਲਾ ਜਿਹੜਾ ਅਖਾਣ ਹੈ ਉਹ ਇਸ ਤਰ੍ਹਾਂ ਹੈ ਜੀ
ਕਿ ਲੱਜ ਮਰਿੰਦਾ ਹਾਂਜੀ ਅੰਦਰ ਵੜਿਆ ਹਾਂਜੀ ਤੇ ਮੂਰਖ ਆਖੇ ਮੈਥੋਂ ਡਰਿਆ। ਹਾਂਜੀ 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 ਹਾਂਜੀ, ਇਹਦਾ ਕੀ ਗੱਲ ਇਹ ਵੇ ਜੀ ਕਿ ਜਦੋਂ ਜਦੋਂ ਵੀ ਝਗੜਾ ਹੋ ਜਾਂਦਾ ਨਾ ਕੋਈ ਦੋ ਬੰਦਿਆਂ ਦੇ ਦਰਮਿਆਨ, ਹਾਂਜੀ ਹਾਂਜੀ, ਜਾਂ ਕੋਈ ਇਸ ਤਰ੍ਹਾਂ ਦਾ ਕੋਈ ਤੂਤਕਾਰ ਹੋ ਜਾਂਦੀ ਹੈ, ਜੀ ਤੇ ਜਿਹੜੇ ਦਾਨੇ ਸਿਆਣੇ ਲੋਕ ਹੁੰਦੇ ਨੇ ਉਹ ਲੋਕ ਸਮਝਦੇ ਨੇ ਵੀ ਯਾਰ ਮੈਂ ਲੜਨ ਡੱਠਾ ਵਾਂ ਤੇ ਲੜਨਾ ਤੇ ਬੰਦਿਆਂ ਦਾ ਕੰਮ ਹੀ ਨਹੀਂ, ਹਾਂ ਲੜਨਾ ਤੇ ਕੁੱਤਿਆਂ ਦਾ ਕੰਮ ਹੈ। ਹਾਂ ਤੇ ਯਾਰ ਮੈਨੂੰ ਲੋਕੀ ਕੀ ਆਖਣਗੇ, ਉਹ ਆਪਣੀ ਸ਼ਰਮ ਦਾ ਮਾਰਾ, ਹਾਂਜੀ, ਜਾਂ ਮੈਂ ਇਹਦੇ ਕੋਲੋਂ ਕੱਪੜੇ ਪੜਵਾ ਲਾਂਗਾ ਜਾਂ ਇਹਦੇ ਪਾੜਾਂਗਾ ਤੇ ਮੈਨੂੰ ਲੋਕੀ ਕੀ ਆਖਣਗੇ ਸਰ। ਹਾਂਜੀ, ਉਹ ਮਤਲਬ ਇਹ ਆਂਦਾ ਵੀ ਨਹੀਂ ਇਹ ਬੰਦੇ ਦੀ ਪੱਗ ਬੱਧੀ ਹੈ ਸਿਰ ਤੇ ਉਹਦੀ ਪੱਗ ਲੈ ਜਾ ਤੇ ਉਹਦਾ ਰਹਿੰਦਾ ਕੱਖ ਨਹੀਂ। ਇਸ ਵਾਸਤੇ ਮੈਂ ਆਪਣੀ ਪੱਗ ਨਾ ਲਵਾਵਾਂ ਤੇ ਆਪਣੀ ਜਾਨ ਬਚਾਵਾਂ ਤੇ ਆਪਣੀ ਇੱਜ਼ਤ ਬਚਾਵਾਂ, ਆਪਣੀ ਪੱਤ ਬਚਾ ਕੇ ਤੇ ਇਸ ਜਿਹੜਾ ਭੈੜਾ ਤੇ ਮੂਰਖ ਤੇ ਸ਼ਦਾਈ ਬੰਦਾ ਨਾ ਇਹਦੇ ਕੋਲ ਮੈਂ ਜਾਨ ਬਚਾ ਕੇ ਤੇ ਘਰ ਟੁਰ ਜਾ ਤਾਂ ਕਿ ਲੜਾਈ ਮੁੱਕ ਜਾਏ। ਲੇਕਿਨ ਜਿਹੜਾ ਬੇਵਕੂਫ ਬੰਦਾ ਹੁੰਦਾ, ਮੂਰਖ ਬੇਵਕੂਫ ਨੂੰ ਆਂਦੇ, ਉਹ ਸਮਝਦਾ ਨਾ ਲੈ ਬਈ ਡਰ ਗਿਆ ਹੀ, ਮੇਰੇ ਕੋਲ ਡਰ ਕੇ ਟੁਰ ਗਿਆ, ਉਹਨੂੰ ਬਬਲੀਆਂ ਮਾਰਨ ਡੈ ਪੈਂਦਾ ਭਾਈ ਜੀ ਗਿਆ ਹੀ ਕਿ ਨਹੀਂ, ਉਹ ਜੀ ਆਹ ਹੈ ਜੀ ਉਹ ਹੈ, ਮੈਂ ਕਿਲਾ ਫਤਿਹ ਕਰ ਲਿਆ, ਉਹਨੂੰ ਮਤਲਬ ਉਹਦੀ ਬੇਇੱਜ਼ਤੀ ਕਰਕੇ। ਅਸਲ 'ਚ ਗੱਲ ਇਹ ਵੇ ਕਿ ਦਾਨੇ ਸਿਆਣੇ ਲੋਕ ਜਿਹੜੇ ਨੇ ਨਾ ਉਹ ਮਤਲਬ ਇਹ ਲੜਨਾ ਚੰਗਾ ਨਹੀਂ ਸਮਝਦੇ ਤੇ ਉਹ ਸਮਝਦੇ ਨੇ ਵੀ ਯਾਰ ਇਹਦੇ ਨਾਲ ਲੋਕਾਂ ਨੂੰ ਪਤਾ ਲੱਗੇਗਾ, ਕੋਈ ਮੈਨੂੰ ਬੁਰਾ ਆਖੇਗਾ, ਕੋਈ ਇਹਨੂੰ ਬੁਰਾ ਆਖੇਗਾ, ਕੋਈ ਇਹ ਵੀ ਆਖਣਗੇ ਕਿ ਇਹ ਤੇ ਪਾਗਲ ਹੈ, ਤੂੰ ਇਹ ਪਾਗਲ ਦੇ ਨਾਲ ਸਿਆਣਾ ਬਿਆਣਾ ਹੋ ਕੇ ਲੜਨ ਕਿਉਂ ਲੜਿਆ। ਫਿਰ ਸਰ ਆਖਦੇ ਨੇ ਵੀ ਲੱਖੀ ਹੱਥ ਨਹੀਂ ਆਉਂਦੀ ਦਾਨਿਸ਼ਮੰਦਾਂ ਦੀ ਪੱਤ। ਹਾਂਜੀ ਹਾਂਜੀ, ਲੱਖੀ ਹੱਥ ਨਹੀਂ ਆਮਦੀ ਦਾਨਿਸ਼ਮੰਦਾਂ ਦੀ ਪੱਤ। ਮੈਂ ਕੁਝ ਇੱਜ਼ਤ ਲੈ ਜੇ ਤੇ ਉਹ ਆਉਂਦੀ ਨਹੀਂ ਵਾਪਸ, ਲੱਖੀ ਕਰੋੜੀ ਨਹੀਂ ਆਉਂਦੀ ਤੇ ਉਹ ਦਾਨਿਸ਼ਮੰਦ ਹੁੰਦਾ, ਉਹ ਆਪਣੀ ਲੱਜ ਪੱਤ ਬਚਾਉਣ ਲੱਗਿਆ ਅੰਦਰ ਜਾ ਵੜਦਾ, ਉਹ ਅੰਦਰ ਜਾ ਵੜਦਾ ਵੀ ਯਾਰ ਇਹ ਰੌਲਾ ਮੁੱਕ ਜਾਏਗਾ, ਲੋਕੀ ਇਕੱਠੇ ਹੋਏ ਨੇ ਟੁੱਟ ਜਾਣਗੇ, ਆਪੇ ਹੁਣ ਦਫਾ ਹੋ ਜਾਏਗਾ। ਲੇਕਿਨ ਉਹ ਦੂਜਾ ਜਿਹੜਾ ਬੇਵਕੂਫ ਹੈ, ਮੂਰਖ ਹੈ, ਉਹ ਬਬਲੀਆਂ ਮਾਰ ਕੇ ਆਂਦਾ ਇੱਧਰ ਆ ਬਾਹਰ, ਹਾਂਜੀ, ਉਹ ਬਾਹਰ ਖਲੋਤਾ ਹੁੰਦਾ ਵੀ ਮੇਰੇ ਕੋਲ ਡਰ ਕੇ ਅੰਦਰ ਵੜ ਗਿਆ। ਜਿਹਦੀ ਆਪਣੀ ਇੱਜ਼ਤ ਕੋਨੀ ਨਾ ਹੁੰਦੀ ਉਹ ਆਂਦਾ ਵੀ ਕਿਸੇ ਦੀ ਵੀ ਕੋਨੀ, ਤੇ ਜਿਹਦੀ ਇੱਜ਼ਤ ਹੁੰਦੀ ਉਹਦੀ ਸੰਭਾਲ ਕਰਦਾ, ਤੇ ਜਿਹੜਾ ਇੱਜ਼ਤਦਾਰ ਹੀ ਨਹੀਂ ਉਹਨੇ ਕਾਹਦੀ ਇੱਜ਼ਤ ਦੀ ਰਾਖੀ ਕਰਨੀ ਹੈ, ਉਹ ਤੇ ਹਰ ਵੇਲੇ ਬਾਹਾਂ ਟੋਂਕ ਕੇ ਤੇ ਸੜਕ ਦੇ ਉੱਤੇ ਖਲੋਤਾ ਹੁੰਦਾ। ਤੋ ਇੱਥੇ ਮਤਲਬ ਇਹਦੇ ਚ ਕਿ ਇਹ ਹੀ ਹੈ ਕਿ ਲੱਜ ਮਰਿੰਦਾ ਅੰਦਰ ਵੜਿਆ ਕਿ ਸ਼ਰੀਫ ਆਦਮੀ ਨੇ ਆਪਣੀ ਇੱਜ਼ਤ ਬਚਾਈ। ਉਹਨੇ ਆਖਿਆ ਕਿ ਮੈਨੂੰ ਲੋਕੀ ਕੀ ਆਖਣਗੇ, ਤੇ ਉਹਨੇ ਨਾ ਅੰਦਰ ਵੜ ਗਿਆ ਤੇ ਬੇਵਕੂਫ ਨੇ ਆਖਿਆ ਲੈ ਮੇਰੇ ਕੋਲ ਡਰ ਕੇ ਨੱਠ ਗਿਆ, ਮੈਂ ਮੈਦਾਨ ਫਤਿਹ ਕਰ ਲਿਆ। ਹਾਲਾ ਵੇਖਿਆ ਜਾਏ ਤੇ ਬਾਜਵਾ ਸਾਹਿਬ ਉਹ ਜਿਹੜਾ ਆਪਣੀ ਪੱਤ ਆਪਣੀ ਲੱਜ ਤੋਂ ਡਰਦਾ ਅੰਦਰ ਵੜ ਗਿਆ, ਵੇਖਿਆ ਜਾਏ ਤਾਂ ਫਾਤਿਹ ਉਹ ਹੋਵੇ, ਦਾਨਿਸ਼ਮੰਦ ਉਹ ਹੋਵੇ। ਜੀ ਜੀ ਜੀ, ਉਹਨੇ ਆਪਣੀ ਪੱਤ ਵੀ ਬਚਾਈ, ਇੱਜ਼ਤ ਵੀ ਬਚਾ ਲਈ, ਔਰ ਆਪਣੀ ਸ਼ਰਮ ਹਿਆ ਵੀ ਮਹਿਫੂਜ਼ ਰੱਖੀ, ਔਰ ਲੜਾਈ ਦੇ ਨੁਕਸਾਨਾਤ ਤੋਂ ਵੀ ਆਪਣੇ ਆਪ ਨੂੰ ਤੇ ਆਪਣੀ ਨਸਲ ਨੂੰ, ਖਾਨਦਾਨ ਨੂੰ ਵੀ ਬਚਾ ਲਿਆ। ਹਾਂਜੀ ਹਾਂਜੀ, ਲੜਾਈਆਂ ਅਸਾਂ ਵੇਖਿਆ ਕਈਆਂ ਖਾਨਦਾਨਾਂ 'ਚ ਲੜਾਈਆਂ ਤਬਾਹ ਕਰਕੇ ਨਸਲਾਂ ਬਰਬਾਦ ਕਰ ਛੱਡਦੀਆਂ। ਛੋਟੀ ਜਿਹੀ ਹਮਾਕਤ, ਹਾਂਜੀ, ਨਿੱਕੀ ਜੀ ਇੱਕ ਹਮਾਕਤ ਇੰਨੀ ਕੁ ਸ਼ੁਰੂ ਹੁੰਦੀ ਏ, ਅੱਗੋਂ ਉਹ ਜਿਹੜੇ ਉਹਨਾਂ ਦੇ ਹੋਣ ਵਾਲੇ ਬੱਚੇ ਨੇ ਉਹ ਵੀ ਉਹਦੀਆਂ ਸਜ਼ਾਵਾਂ ਭੁਗਤਦੇ ਨੇ। ਤੇ ਇਸ ਵਾਸਤੇ ਲੜਨਾ ਜਿਹੜਾ ਇਹ ਮਤਲਬ ਕਿਸੇ ਸੂਰਤ ਚੰਗਾ। ਹਾਂਜੀ ਹਾਂਜੀ, ਤੁਹਾਡੇ ਵਰਗੇ ਸਰ ਦਾਨੇ ਆਖਦੇ ਨੇ ਵੀ ਬੰਦਾ ਇੱਕ ਨਿੱਕੀ ਜੀ ਹੁੰਗਲੀ ਛਪਾਕੀ ਮਾਰੇ ਤੇ ਖੂਹ ਦੇ ਵਿੱਚ ਜਾ ਪੈਂਦਾ, ਤੇ ਥੱਲਿਓਂ ਫਿਰ 100 ਛਾਲਾਂ ਵੀ ਮਾਰੇ, ਨਿਕਲਣ ਵਾਸਤੇ ਬੜੀਆਂ ਛਾਲਾਂ ਮਾਰਨੀਆਂ ਫੇਰ ਨਹੀਂ ਨਿਕਲ ਸਕਦਾ, ਨਿਕਲਿਆ ਨਹੀਂ ਜਾਂਦਾ। ਹਾਂਜੀ, ਤੇ ਇਸ ਵਾਸਤੇ ਕਦਮ ਕਦਮ ਤੇ ਸੋਚਣਾ ਚਾਹੀਦਾ, ਹਰ ਕੰਮ ਲਈ ਕਰਨ ਲੱਗਿਆਂ ਸਮਝਦਾਰੀ ਤੇ ਸਿਆਣਪ ਕੋਲੋਂ ਕੰਮ ਲੈਣਾ ਚਾਹੀਦਾ। ਹਾਂਜੀ, ਔਰ ਇਹ ਹੀ ਜ਼ਿੰਦਗੀ ਦੀ ਮਤਲਬ ਸੁਗੜ ਪਾਨੇ, ਇਹੀ ਜ਼ਿੰਦਗੀ ਦਾ ਸੁਚੱਜ ਹੈ। ਵਾਹ ਪਿਆਰਿਓ, ਸਾਡੇ ਬਾਬਾ ਜੀ ਅਕਸਰ ਸੁਣਾਉਂਦੇ ਹੁੰਦੇ ਨੇ ਕਿ ਅਖਾਨ ਉਹ ਹੁੰਦਾ ਜਿਹੜੀ ਗੱਲ ਅਮਰ ਹੋ ਜਾਏ, ਔਰ ਇਹ ਗੱਲ ਵੀ ਅਮਰ ਹੀ ਜੇ, ਔਰ ਏਡੀ ਇਹਦੇ ਵਿੱਚ ਮੱਤ ਭਰੀ ਹੋਈ ਏ ਭਈ ਲੱਜ ਮਰਿੰਦਾ ਅੰਦਰ ਵੜਿਆ ਤੇ ਮੂਰਖ ਆਖੇ ਮੈਥੋਂ ਡਰਿਆ। ਅਸਲ ਫਾਤਿਹ ਉਹ ਹੀ ਹੈ ਜਿਹੜਾ ਆਪਣੀ ਪੱਤ ਬਚਾ ਕੇ ਅੰਦਰ ਵੜ ਗਿਆ, ਸਮਝੋ ਉਹ ਜਿੱਤ ਗਿਆ। ਮੂਰਖ ਪਿਆ ਬਾਹਰ ਅਗਰ ਕੋਈ ਬਿਬਲੀਆਂ ਮਾਰਦਾ, ਜਿਵੇਂ ਬਾਬਾ ਜੀ ਦੱਸਿਆ ਕਿ ਮੇਰੇ ਤੋਂ ਡਰਦਾ ਅੰਦਰ ਵੜ ਗਿਆ, ਇਹ ਉਹਦੀ ਐਵੇਂ ਆਰਜ਼ੀ ਭੜਕਾਣ ਹੈ। ਨਾਲੇ ਲੜਾਈ ਜਿਹੜੀ ਹੈ ਨਾ ਉਹ ਦੁਨੀਆ 'ਚ ਕੋਈ ਨਹੀਂ ਜਿੱਤਦਾ, ਲੜਾਈ ਹੀ ਸਾਰਿਆਂ ਨੂੰ ਜਿੱਤਦੀ ਏ। ਲੋ ਜੀ ਬਾਜਵਾ ਸਾਹਿਬ, ਜਿਹੜਾ ਅਗਲਾ ਅਖਾਨ ਸਾਡੇ ਇੱਕ ਮੋਹਤਰਮ ਵਿਓਰ ਨੇ ਸਾਨੂੰ ਭਿਜਵਾਇਆ ਜੀ ਜੀ, ਉਹ ਇਸ ਤਰ੍ਹਾਂ ਹੈ ਭਈ ਆਸਾਂ ਪਰਬਤ ਜਿੱਡੀਆਂ, ਹਾਂਜੀ ਹਾਂਜੀ, ਤੇ ਮੌਤ ਤਨਾਵਾਂ ਹੇਠ। ਹਾਂਜੀ 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 ਹਾਂਜੀ, ਇਹਦਾ ਕੀ ਸਰ ਤਰਜਮਾ ਹੈ? ਹਾਂਜੀ, ਇਹਦੇ ਦੱਸਿਆ ਗਿਆ ਕਿ ਜਿਹੜਾ ਬੰਦਾ ਨਾ ਜੀ, ਬੰਦਾ ਦੁਨੀਆ ਤੇ ਜਦੋਂ ਆਉਂਦਾ ਨਾ ਤੇ ਉਹ ਬਹੁਤ ਜ਼ਿਆਦਾ ਆਸਾਂ ਜਿਹੜੀਆਂ ਨੇ ਨਾ
ਪਹਾੜਾਂ ਨਾਲੋਂ ਉੱਚੀਆਂ ਜਿਹੜੀਆਂ ਨੇ ਨਾ ਬਣਾ ਲੈਂਦਾ ਹੈ ਹਾਂ ਕਿ ਮੈਂ ਮਤਲਬ ਆਹ ਵੀ ਕਰਾਂਗਾ, ਮੈਂ ਆਹ ਵੀ ਕਰਾਂਗਾ, ਮੈਂ ਆਹ ਵੀ ਕਰਾਂਗਾ, ਮੈਂ ਇੰਨੇ ਚਿਰ ਨੂੰ ਆਹ ਕਰਾਂਗਾ, ਮੇਰਾ ਬੱਚੇ ਵੱਡੇ ਹੋਣਗੇ ਫਿਰ ਮੈਂ ਆਹ ਕਰਾਂਗਾ। ਹਾਂਜੀ, ਫਿਰ ਮੈਂ ਮਤਲਬ ਕਈ ਸੋਚਦੇ ਨੇ ਮੈਂ ਡਾਂਗਾ ਮਾਰਾਂਗਾ, ਕਈ ਸੋਚਦੇ ਨੇ ਮੇਰੇ ਬੱਚੇ ਪੜ੍ਹਨਗੇ, ਉਹ ਵੱਡੇ ਵੱਡੇ ਅਫਸਰ ਲੱਗਣਗੇ। ਹਾਂਜੀ, ਫਿਰ ਅਸੀਂ ਕੋਠੀ ਪਾਵਾਂਗੇ, ਉਹ ਬੜਾ ਵੱਡਾ ਮਤਲਬ ਬੰਦਾ ਲਾ ਮਹਦੂਦ ਦੁਨਿਆਵੀ ਖਵਾਹਿਸ਼ਾਤ ਆ ਦੁਨੀਆ ਦੀਆਂ ਜਿਹੜੀਆਂ ਸੱਧਰਾਂ ਰੀਝਾਂ ਨੇ ਨਾ, ਜੀ, ਹਾਂਜੀ। ਉਹ ਸਾਰੀਆਂ ਸੋਚ ਸੋਚ ਕੇ ਹਾਲਾਂ ਮਤਲਬ ਇਹ ਉਹਨੂੰ ਨਹੀਂ ਸਮਝ ਆਉਂਦੀ ਕਿ ਉਹ ਜਿਹੜਾ ਬੰਦਾ ਨਾ ਜੀ, ਉਹਨੂੰ ਇੱਕ ਪਲ ਦਾ ਪਤਾ ਨਹੀਂ ਆਪਣਾ ਕਿ ਮੈਂ ਆਪਣੀ ਜ਼ਿੰਦਗੀ ਦਾ ਇੱਕ ਸਾਹ ਵੀ ਮਰਜ਼ੀ ਨਾਲ ਲੈ ਸਕਣਾ ਕਿ ਨਹੀਂ। ਹਾਂਜੀ, ਵਾਹ ਤੇ ਕਿਉਂਕਿ ਇੱਕ ਸਾਹ ਵੀ ਜਿਹੜਾ ਹੈ, ਉਹ ਆਉਂਦਾ ਰਹੇ ਤੇ ਹਯਾਤ ਨਾ ਆਵੇ ਤੇ ਮੌਤ ਏ। ਉਹਨੂੰ ਇਹ ਵੀ ਨਹੀਂ ਪਤਾ ਕਿ ਮੈਂ ਅਗਲਾ ਸਾਹ ਵੀ ਲੈਣਾ ਕਿ ਨਹੀਂ ਲੈਣਾ। ਔਰ ਇਹ ਬੰਦਾ ਕਿੱਡਾ ਮੂਰਖ ਏ ਕਿ ਐਡੀਆਂ ਆਸਾਂ ਤੇ ਐਡੀਆਂ ਉਮੀਦਾਂ ਤੇ ਪਹਾੜਾਂ ਜਿਹੜੀਆਂ ਉਮੀਦਾਂ ਲਾਈ ਬੈਠਾ ਹੈ, ਸੱਧਰਾਂ ਦੇ ਪਹਾੜ ਖੜੇ ਸੱਧਰਾਂ ਦੇ ਤੇ ਰੀਝਾਂ ਦੇ ਤੇ ਪਹਾੜ ਖੜੇ ਕਰੀ ਬੈਠਾ ਹੈ। ਇਹਨੂੰ ਚਾਹੀਦਾ ਹੈ ਕਿ ਹਰ ਵੇਲੇ ਇਹ ਸੋਚੇ ਜੋ ਵੀ ਉਹਦੇ ਕੋਲ ਹੈ ਰਿਜ਼ਕ ਹੱਕ ਹਲਾਲ ਦਾ ਕਮਾਏ, ਬੱਚਿਆਂ ਨੂੰ ਖਵਾਏ, ਆਪ ਖਾਏ ਤੇ ਅੱਲਾ ਕੋਲੋਂ ਭਲੇ ਦੀ ਦੁਆ ਕਰੇ ਤੇ ਉਹਨੂੰ ਆਖੇ ਰੱਬਾ ਤੂੰ ਖੈਰ ਕਰੀ। ਅੱਲਾਹ, ਕਿਉਂਕਿ ਜੋ ਰੱਬ ਨੇ ਕਰਨਾ ਹੋਣਾ ਉਹ ਏ ਹੋਣਾ। ਬੰਦਾ ਜੋ ਮਰਜ਼ੀ ਪਿਆ ਸੋਚੇ ਕਿ ਮੇਰੇ ਆਹ ਹੋਏਗਾ, ਮੇਰੇ ਬੱਚੇ ਇੰਨੇ ਪੜ੍ਹ ਕੇ ਉੱਧਰ ਟੁਰ ਜਾਣਗੇ, ਆਹ ਟੁਰ ਜਾਣਗੇ। ਹਾਂਜੀ, ਹੁੰਦਾ ਉਹੀ ਹੈ ਜੋ ਰੱਬ ਸੱਚੇ ਨੂੰ ਮਨਜ਼ੂਰ ਹੁੰਦਾ ਹੈ। ਔਰ ਜਦੋਂ ਉਹਨੇ ਜਿਹੜੇ ਕੰਮ ਕਰਨੇ ਹੋਣ ਤੇ ਕੁਰਾਨ 'ਚ ਵੀ ਉਹਨੇ ਲਿਖਿਆ ਕਿ ਮੈਂ ਜਿਹੜੇ ਬੰਦੇ ਤੇ ਮਿਹਰਬਾਨ ਹੋ ਜਾ, ਜਿਹੜੇ ਮੇਰੇ ਸ਼ਾਕਰ ਬੰਦੇ ਨੇ, ਜਿਹੜੇ ਮੇਰੇ ਵੱਲ ਧਿਆਨ ਰੱਖਣ ਵਾਲੇ ਬੰਦੇ ਨੇ, ਮੈਂ ਉਹਨਾਂ ਨੂੰ ਅਣਡਿੱਠਿਆਂ ਵਸੀਲਿਆਂ ਤੋਂ ਰੋਜ਼ੀ ਦੇਣਾ। ਅੱਲਾਹੁ ਅਕਬਰ। ਤੋ ਅੱਲਾ ਸੋਹਣਾ ਜਿਹੜਾ ਬੰਦੇ ਨੂੰ ਚਾਹੀਦਾ ਕਿ ਉਹਦੀ ਜ਼ਿੰਦਗੀ ਬਿਲਕੁਲ ਜਦੋਂ ਸੌਣ ਲੱਗੇ ਤੇ ਸਮਝੇ ਕਿ ਸੌਣਾ ਵੀ ਤੇ ਮੌਤ ਦੀ ਇੱਕ ਸ਼ਕਲ ਹੈ। ਜੀ, ਸੌਣਾ ਵੀ ਮੌਤ ਦੀ ਇੱਕ ਸ਼ਕਲ ਹੈ ਕਿ ਬੰਦਾ ਇਹ ਸਮਝੇ ਕਿ ਮੈਂ ਜੋ ਵੀ ਕਰਨਾ ਹੈ ਰੱਬ ਨੂੰ ਰਾਜ਼ੀ ਕਰਨ ਲਈ, ਉਹਦੇ ਹੁਕਮ ਅਮਰ ਦੇ ਵਿੱਚ ਰਹਿ ਕੇ ਔਰ ਮਤਲਬ ਉਹਦੇ ਮੁਤਾਬਕ ਕਰਨਾ ਹੈ। ਔਰ ਉਹਦੀ ਸਪੁਰਦ ਜਿਹੜਾ ਵੀ ਕੰਮ ਕਰੇ ਉਹਨੂੰ ਅੱਲਾ ਦੀ ਸਪੁਰਦ ਕਰੇ। ਇਸ ਵਾਸਤੇ ਉਹਨੂੰ ਤੇ ਅਗਲੇ ਸਾਹ ਦਾ ਨਹੀਂ ਪਤਾ ਕਿ ਉਹ ਆਉਣਾ ਹੈ ਜਾਂ ਨਹੀਂ ਆਉਣਾ। ਤੋ ਇਸ ਖਾਨ ਦੇ ਵਿੱਚ ਇਹੋ ਹੀ ਦੱਸਿਆ ਗਿਆ ਹੈ ਕਿ ਬੰਦੇ ਨੂੰ ਕੁਮੱਤਾ ਨਹੀਂ ਬਣਨਾ ਚਾਹੀਦਾ, ਬੰਦੇ ਨੂੰ ਮੱਤ ਸਿੱਖਣੀ ਚਾਹੀਦੀ ਏ। ਕੋਈ ਏਡੀਆਂ ਵੱਡੀਆਂ ਪਹਾੜਾਂ ਜਿਹੜੀਆਂ ਆਸਾਂ ਨਾ ਲਾਵੇ, ਉਹਦੀ ਤੇ ਮੌਤ ਜਿਹੜੀ ਹੈ ਉਹਨਾਂ ਦੇ ਤਨਾਵਾਂ ਆਉਂਦੇ ਨੇ, ਉਹ ਜਿਹੜੀਆਂ ਮਤਲਬ ਇਹਦੀਆਂ ਗੁੱਡੀ ਦੀਆਂ ਪਤੰਗ ਦੀਆਂ ਗੁੱਡੀ ਦੀਆਂ ਵੀ ਹੁੰਦੀਆਂ ਨੇ, ਫਿਰ ਜਿਹੜੀਆਂ ਤੰਬੂ ਦੀਆਂ ਹੁੰਦੀਆਂ ਨੇ, ਤੰਬੂ ਜਿੱਥੇ ਤੁਸੀਂ ਬੈਠੇ ਹੋ ਉਹ ਵੀ ਤਨਾਵਾਂ ਨੇ। ਤਨਾਅ ਮਤਲਬ ਖਿੱਚ ਕੇ ਬੰਨਿਆ, ਹਾਂਜੀ, ਤਣ ਕੇ। ਅੱਛਾ, ਤਨਾਵਾਂ ਤਣ ਦੇਣ ਵਾਲੀਆਂ। ਅੱਛਾ, ਤੋ ਮਤਲਬ ਇਹ ਕਿ ਜਿਹੜੇ ਤੂੰ ਸਾਇਵਾਨ ਥੱਲੇ ਬੈਠਾ ਹੈ, ਹਾਂਜੀ, ਉਹਦੇ ਥੱਲੇ ਤੇਰੀ ਮੌਤ ਹੈ ਤੇ ਤੈਨੂੰ ਇਹਦਾ ਚੇਤਾ ਹੀ ਨਹੀਂ। ਤੋ ਇਹ ਬੰਦੇ ਨੂੰ, ਮੂਰਖ ਬੰਦੇ ਨੂੰ ਚੇਤੇ ਕਰਾਉਣ ਵਾਸਤੇ ਇਹ ਅਖਾਣ ਬੋਲਿਆ ਜਾਂਦਾ ਹੈ। ਪਿਆਰਿਓ, ਬੜਾ ਹੀ ਸਬਕ ਆਮੋਜ਼, ਬੜਾ ਹੀ ਮੱਤ ਭਰਿਆ ਸਾਡੀ ਮਾਂ ਬੋਲੀ ਦਾ ਅਖਾਣ ਹੈ। ਭਈ ਸੱਧਰਾਂ ਪਰਬਤ ਜੇਡੀਆਂ ਤੇ ਮੌਤ ਤਨਾਵਾਂ ਹੇਠ। ਸਾਹਿਬੋ, ਜ਼ਿੰਦਗੀ ਦੀ ਬੇਸਬਾਤੀ ਦਾ ਇਹਦੇ ਵਿੱਚ ਬੜਾ ਖੂਬਸੂਰਤ ਵੇਰਵਾ ਕੀਤਾ ਗਿਆ ਹੈ ਕਿ ਬੰਦਾ ਸੱਧਰਾਂ ਦੇ ਤੇ ਰੀਝਾਂ ਦੇ ਪਹਾੜ ਖੜੇ ਕਰਕੇ ਤੇ ਦੁਨੀਆ ਦੀ ਜ਼ਿੰਦਗੀ ਦੇ ਵਿੱਚ ਪਿਆ ਲਗਾ ਫਿਰਦਾ ਤੇ ਉਹਨੂੰ ਇਹ ਪਤਾ ਨਹੀਂ ਹੁੰਦਾ ਕਿ ਮੇਰਾ ਅਗਲਾ ਕਦਮ ਜਿਹੜਾ ਉਹ ਮੌਤ ਦੇ ਟੋਏ ਵਿੱਚ ਜਾ ਪੈਣਾ। ਸਾਹਿਬੋ, ਸੁਥਰੇ ਸ਼ਾਹ ਹੋਰਾਂ ਦਾ ਅਸੀਂ ਬੜਾ ਹੀ ਸੋਹਣਾ ਜ਼ਿਕਰ ਕੀਤਾ ਸੀ ਆਪਣੇ ਪਿਛਲੇ ਵਿਲਾਗ ਦੇ ਵਿੱਚ। ਬੜੇ ਵੱਡੇ ਸੂਫੀ ਸ਼ਾਇਰ ਹੋਏ ਨੇ, ਉਹਨਾਂ ਦਾ ਇੱਕ ਸ਼ੇਰ ਮੈਨੂੰ ਯਾਦ ਆ ਗਿਆ, ਇਸੇ ਅਖਾਣ ਦੇ ਨਾਲ ਹੀ ਉਹ ਵੀ ਲੱਗਾ ਖਾਂਦਾ ਹੈ। ਪਿਆਰਿਓ, ਉਹਨਾਂ ਨੇ ਲਿਖਿਆ ਸੀ ਭਈ ਅੱਖ ਫਰਕਣੀ ਨਾ ਮਿਲੇ ਤੇ ਮੂੰਹ 'ਚ ਰਹੇ ਗਰਾ ਤੇ ਲੱਖ ਦੀ ਲਾਹਨਤ ਸੁਥਰਿਆ ਜੇ ਦਮਦਾ ਕਰੇ ਮਸਾ। ਯਾਨੀ ਵੇਖੋ ਨਾ ਕਿ ਜਿਸ ਵੇਲੇ ਬੰਦੇ ਦੀ ਮੌਤ ਅੱਲਾਹ ਪਾਕ ਦੇ ਹੁਕਮ ਦੇ ਨਾਲ ਵਾਰਦ ਹੋ ਜਾਂਦੀ ਏ ਤੇ ਸਾਹਿਬੋ, ਜਿਹੜੀ ਬੁਰਕੀ, ਉਹ ਲੁਕਮਾ ਉਰਦੂ 'ਚ ਜਿਹਨੂੰ ਅਸੀਂ ਆਖਦੇ ਹਾਂ, ਉਹਨੂੰ ਪੰਜਾਬੀ 'ਚ ਅਸੀਂ ਗਰਾ ਆਖਦੇ ਹਾਂ। ਉਹ ਜਿਹੜੀ ਬੁਰਕੀ ਅਸਾਂ ਮੂੰਹ ਦੇ ਵਿੱਚ ਪਾਈ ਹੁੰਦੀ ਏ, ਬੰਦੇ ਨੂੰ ਉਸ ਬੁਰਕੀ ਨੂੰ ਨਿਗਲਣ ਦਾ ਟਾਈਮ ਨਹੀਂ ਮਿਲਦਾ। ਉਹ ਮੂੰਹ ਦੇ ਵਿੱਚ ਹੀ ਬੁਰਕੀ ਹੁੰਦੀ ਹੈ ਤੇ ਜਾਨ, ਰੂਹ ਪ੍ਰਵਾਜ਼ ਕਰ ਜਾਂਦੀ ਹੈ, ਜਾਨ ਨਿਕਲ ਜਾਂਦੀ ਹੈ। ਤੇ ਸੁਥਰੇ ਸ਼ਾਹ ਫਰਮਾਉਂਦੇ ਨੇ ਭਈ ਅੱਖ ਫਰਕਣੀ ਨਾ ਮਿਲੇ, ਯਾਨੀ ਅੱਖ ਜਿਹੜੀ ਹੈ ਨਾ ਝਪਕਣ ਦਾ ਟਾਈਮ ਨਹੀਂ ਮਿਲਦਾ
ਤੇ ਮੂੰਹ ਦੇ ਵਿੱਚ ਬੁਰਕੀ ਰਹਿ ਜਾਂਦੀ ਹੈ, ਅੰਦਰ ਨਹੀਂ ਬੰਦਾ ਲੰਘਾ ਸਕਦਾ। ਤੇ ਫਿਰ ਦਮ ਦਾ ਕਾਹਦਾ ਵਸਾ ਕਰਨਾ, ਫਿਰ ਕਾਹਦੇ ਸਦਰਾਂ ਦੇ ਤੇ ਖਵਾਹਿਸ਼ਾਤ ਦੇ ਪਹਾੜ ਖੜੇ ਕਰਨੇ। ਦੁਨੀਆ ਦੇ ਵਿੱਚ ਅੱਲਾਹ ਪਾਕ ਸੱਚੇ ਦੀਆਂ ਨਿਮਤਾਂ ਤੋਂ ਫਾਇਦਾ ਉਠਾਣਾ ਕੋਈ ਗੁਨਾਹ ਨਹੀਂ। ਜਾਇਜ਼ ਖਵਾਹਿਸ਼ਾਤ ਜਿਹੜੀਆਂ ਆਪਣੇ ਲਈ ਵੀ ਤੇ ਲੋਕਾਂ ਦੇ ਵਾਸਤੇ ਵੀ ਆਸਾਨੀਆਂ ਪੈਦਾ ਕਰਨ, ਲੋਕਾਂ ਦੀ ਭਲਾਈ ਦਾ ਸਬਬ ਬਣਨ, ਉਹ ਖਵਾਹਿਸ਼ਾਤ ਦਿਲ 'ਚ ਆਉਣੀਆਂ ਤੇ ਰੱਬ ਕੋਲੋਂ ਮੰਗਣੀਆਂ ਚਾਹੀਦੀਆਂ ਨੇ ਦੁਆਵਾਂ ਦੀ ਸ਼ਕਲ 'ਚ। ਲੇਕਿਨ ਹਵਸੇ ਦੁਨੀਆ ਕਿ ਸਾਰੀ ਦੁਨੀਆ ਹੀ ਇਕੱਠੀ ਕਰਨ ਲੱਗ ਪਵੇ, ਇਹ ਗੁਨਾਹ ਹੈ। ਔਰ ਬੰਦੇ ਨੂੰ ਆਪਣੀ ਮੌਤ ਵੀ ਯਾਦ ਰੱਖਣੀ ਚਾਹੀਦੀ ਹੈ। ਕਿਉਂ? ਇਸ ਲਈ ਕਿ ਉਰਦੂ 'ਚ ਆਖਦੇ ਨੇ ਕਿ ਆਗਾਹ अपनी मौत से कोई बशर नहीं, सामान 100 बरस का है, पल की खबर नहीं। इसलिए जायज़ ख्वाहिशात जिन्नियां कि दुनिया की जिंदगी दे विच साडी लोड़ दियां ने वो सानू करनियां चाहिदियां ने। जिन्ना को इत्थे रहना उन्ना को साजो समान इत्थे लई बना लो, जिन्ना अगां जाके रहना वो आकबत की तैयारी भी सानू करनी चाहिदी है। ਤੇ ਬਾਜਵਾ ਸਾਹਿਬ ਹੁਣ ਸਭ ਤੋਂ ਆਖਰ ਦੇ ਵਿੱਚ ਤੁਹਾਡੀ ਆਪਣੀ ਕਿਤਾਬ ਜਿਹੜੀ ਹੈ ਉਹਦੇ ਵਿੱਚੋਂ ਹੀ ਇੱਕ ਅਖਾਣ ਸਾਡੇ ਇੱਕ ਸੱਜਣ ਨੇ ਪੜ੍ਹ ਕੇ ਤੇ ਸਾਨੂੰ ਭਿਜਵਾਇਆ। ਉਹ ਇਸ ਤਰ੍ਹਾਂ ਜੀ ਕਿ ਭੱਜਾਂ ਧਰਕਾਂ ਤੇ ਭਰਾਂ ਕਲਾਵੇ, ਜੋ ਕੁਝ ਲੇਖੀ ਉਹ ਹੀ ਹੱਥ ਆਵੇ। ਹਾਂਜੀ ਹਾਂਜੀ ਹਾਂਜੀ, ਇਹਦਾ ਤਰਜਮਾ ਦੱਸੋ। ਇਹਦਾ ਤਰਜਮਾ ਹੈ ਜੀ ਕਿ ਬੰਦਾ ਜਿਹੜਾ ਮੂਰਖ ਹੈ ਉਹਨੂੰ ਪਤਾ ਨਹੀਂ ਲੱਗਦਾ ਵੀ ਉਹ ਸਮਝਦਾ ਕਿ ਮੈਂ ਭੱਜ ਭੱਜ ਕੇ ਦੌੜ ਕੇ ਧਰਕਾ ਮਾਰ ਕੇ ਹਾਂਜੀ ਤੇ ਬਹੁਤਾ ਕੁਝ ਕਲਾਵੇ ਭਰ ਕੇ ਤੇ ਹਰ ਸ਼ੈ ਨੂੰ ਮੈਂ ਆਪਣੇ ਘਰ ਲੈ ਕੇ ਆ ਜਾਵਾਂਗਾ, ਇਹ ਹੋ ਨਹੀਂ ਸਕਦਾ। ਖੁਦਾ ਨੇ ਜਿਹੜਾ ਲਿਖਿਆ ਹੈ ਪਹਿਲੇ ਦਿਨ ਤੋਂ, ਜਦੋਂ ਦੁਨੀਆ ਦੀ ਉਹਨੇ ਸਰਜਣਾ ਕੀਤੀ ਸੀ ਤੇ ਰੂਹ ਖਲਕੀਆਂ ਸਨ, ਉਦੋਂ ਹੀ ਉਹਨੇ ਸਾਡੇ ਮੁਕੱਦਰ ਲਿਖ ਦਿੱਤੇ ਸਨ। ਉਹ ਸਾਰੇ ਰੋਜ਼ ਅਜ਼ਲ ਦੇ ਲਿਖੇ ਨੇ, ਉਹੋ ਹੀ ਉਹਨੂੰ ਲੱਭਣਾ, ਜੋ ਮਰਜ਼ੀ ਕਰ ਲਏ। ਹਾਂਜੀ, ਉਹ ਬੰਦਾ ਸ਼ਦਾਈ ਹੈ, ਉਹਨੂੰ ਸਮਝ ਨਹੀਂ, ਉਹ ਆਪਣੀ ਜਿਹੜੀ ਤਾਕਤ ਹੈ ਉਹ ਵੀ ਜ਼ਾਇਆ ਕਰਦਾ ਹੈ ਕਿ ਮੈਂ ਮਤਲਬ ਇਹ ਦੁਨੀਆਦਾਰੀ ਦੇ ਵਿੱਚ ਉਧਰ ਵੀ ਭੱਜ ਲਾਂ, ਇੱਧਰ ਵੀ ਭੱਜ ਲਾਂ, ਇੱਧਰ ਧਰਕਾ ਮਾਰਾਂ, ਇੱਧਰ ਕਲਾਵੇ ਮਾਰਾਂ, ਜੱਫੇ ਮਾਰਾਂ, ਹਾਂਜੀ, ਤੇ ਮੈਂ ਸਾਰਾ ਕੁਝ ਬਲ ਕੇ ਲੈ ਆਵਾਂਗਾ। ਲੇਕਿਨ ਉਹ ਜਿਸ ਤਰ੍ਹਾਂ ਅੰਗਰੇਜ਼ੀ ਕਹਿੰਦੇ ਨੇ ਈਜ਼ੀ ਕਮ ਈਜ਼ੀ ਗੋ, ਕਈ ਵਾਰੀ ਉਹੋ ਜਿਹਾ ਜਿਹੜਾ ਮਾਲ ਹੈ ਉਹ ਨਾਲ 10 ਗੁਣਾ ਜ਼ਰਬ ਦੇ ਕੇ ਨਾਲ ਲੈ ਕੇ ਜਾਂਦਾ ਹੈ, ਔਰ ਉਹ ਬੰਦਾ ਫਿਰ ਪਛਤਾਉਂਦਾ ਵੀ ਮੈਂ ਇਹ ਕੰਮ ਕਿਉਂ ਕੀਤਾ। ਇਸ ਵਾਸਤੇ ਲੱਭਦਾ ਬੰਦੇ ਨੂੰ ਸੋਈਓਏ ਜੋ ਉਹਦੇ ਮੁਕੱਦਰਾਂ 'ਚ ਲਿਖਿਆ ਹੁੰਦਾ ਹੈ। ਉਹ ਜਿੰਨਾ ਮਰਜ਼ੀ ਭੱਜ ਲਵੇ, ਜਿੰਨੀ ਮਰਜ਼ੀ ਦੌੜ ਭੱਜ ਲਾ ਲੇ, ਔਰ ਜੋ ਬੰਦਾ ਵੇਖੋ ਨਾ, ਜਦੋਂ ਜਿਹੜੇ ਕੰਮ 'ਚ ਰੱਬ ਨੇ ਕਾਮਯਾਬੀ ਦੇਣੀ ਹੁੰਦੀ ਏ ਉਸ ਪਾਸੇ ਆਪੇ ਹੀ ਟੋਰ ਦਿੰਦਾ, ਤੁਹਾਨੂੰ ਦਲੀਲ ਦੇ ਦਿੰਦਾ ਵੀ ਉਧਰ ਨੂੰ ਟੁਰ ਪਵੋ। ਕਈ ਵਾਰੀ ਤੁਹਾਡੀ ਦਲੀਲ 'ਚ ਹੀ ਨਹੀਂ ਕੋਈ ਐਸਾ ਕੰਮ ਹੁੰਦਾ, ਤੁਹਾਨੂੰ ਅੱਲਾ ਨੇ ਕੋਈ ਕਾਮਯਾਬੀ ਦੇਣੀ ਹੁੰਦੀ ਤੇ ਕੋਈ ਸਬਬ ਬਣਾ ਦਿੰਦਾ। ਤੋ ਅੱਲਾ ਹਰ ਵੇਲੇ ਧਿਆਨ ਰਹੇ, ਉਹ ਜਿਹੜਾ ਸਿਰਜਣਹਾਰ ਹੈ ਦੁਨੀਆ ਦਾ, ਉਹਦਾ ਨਾਂ ਕਿਸੇ ਪਲ ਨਾ ਵਿਸਰੇ। ਹਾਂਜੀ, ਤੇ ਮਤਲਬ ਇਹ ਵੇ ਕਿ ਕਾਮਯਾਬੀ ਇਹਦੇ ਵਿੱਚ ਹੀ ਹੈ, ਕਾਮਯਾਬੀ ਇਹਦੇ ਵਿੱਚ ਹੀ ਹੈ। ਹਾਂਜੀ, ਤੈਨੂੰ ਸਭ ਕੁਝ ਭੁੱਲੇ ਨਹੀਂ, ਤੈਨੂੰ ਰੱਬ ਨਾ ਭੁੱਲੇ ਨਹੀਂ ਤੇ ਰੱਬ ਨਾ ਭੁੱਲਣ ਜਿਆ। ਤੋ ਗੱਲ ਇਹ ਹੈ ਕਿ ਬੰਦਾ ਰੱਬ ਵੱਲ ਧਿਆਨ ਰੱਖੇ, ਮਿਹਨਤ ਜ਼ਰੂਰ ਕਰੇ। ਅਸੀਂ ਨਹੀਂ ਆਂਦੇ ਹੱਥ ਤੇ ਹੱਥ ਰੱਖ ਕੇ ਬਹਿ ਜੇ ਜੀ, ਲੇਕਿਨ ਮਿਹਨਤ ਕਰਦਿਆਂ ਵੀ ਉਹਦੇ ਵੱਲ ਧਿਆਨ ਰੱਖੇ। ਮਿਹਨਤ ਕਰਨ ਤੋਂ ਬਾਅਦ ਵੀ ਉਹਨੂੰ ਆਖੇ ਰੱਬਾ ਤੂੰ ਹੀ ਪੂਰੀ ਪਾਉਣ ਵਾਲਾ। ਹਾਂਜੀ, ਮੇਰੇ 'ਚ 100 ਗੱਲਾਂ ਨੇ ਤੇ ਮਤਲਬ ਇਹ ਕਈ ਵਾਰੀ ਭਰਿਆ ਹੀ ਜਿਹੜਾ ਨਾ ਜੀ, ਹਾਂਜੀ, ਪਾਣੀ ਪਰਨ ਪਨਹਾਰੀਆਂ ਵੰਨੋ ਵੰਨ ਘੜੇ ਤੇ ਭਰਿਆ ਉਸ ਦਾ ਜਾਣੀਏ ਜਿਸ ਦਾ ਤੋੜ ਚੜੇ। ਤੋ ਤੋੜ ਚੜਨਾ ਅਸਲ ਕੰਮ ਹੈ। ਵਾਹ ਵਾਹ ਵਾਹ। ਤੇ ਤੋੜ ਤਾਂ ਜੇ ਚੜ ਜਾਏ ਤੇ ਫੇਰ ਉਹ ਭਰਿਆ, ਤੇ ਜੇ ਘਰ ਜਾਣ ਤੋਂ ਪਹਿਲਾਂ ਹੀ ਕਿਤੇ ਡਿੱਗ ਕੇ ਟੁੱਟ ਜਾਏ, ਹਾਂਜੀ, ਤੇ ਫੇਰ ਤੇ ਉਹ ਮਤਲਬ ਇਹ ਗੱਲ ਕੋਈ ਉਹਦਾ ਕੋਈ ਫਾਇਦਾ ਨਹੀਂ। ਇਸ ਵਾਸਤੇ ਭੱਜ ਦੌੜ ਤੇ ਇਹ ਜਿਹੜੀ ਧਰਕਾ ਮਾਰਨੀਆਂ ਤੇ ਕਲਾਵੇ ਭਰਨੇ, ਇਹ ਧਰਕਾ ਲਫ਼ਜ਼ ਜਿਹੜਾ ਨਾ ਜ਼ਰਾ ਮੁਸ਼ਕਲ ਹੈ, ਇਹ ਸਾਡੇ ਵਿਊਅਰਸ ਨੂੰ, ਸਾਡੇ ਅੱਜ ਕੱਲ੍ਹ ਦੇ ਮੁੰਡੇ ਕੁੜੀਆਂ ਨੂੰ ਜ਼ਰਾ ਤਰਜਮਾ ਦੱਸੋ ਨਾ। ਧਰਕਾ ਮਤਲਬ ਵੱਡੀਆਂ ਵੱਡੀਆਂ ਛਾਲਾਂ ਮਾਰਾਂ। ਧਰਕਾ ਦਾ ਮਤਲਬ ਯਾਨੀ ਤੁਸੀਂ ਸਮਝ ਲਓ ਕਿ ਇਸ ਤਰ੍ਹਾਂ ਬੰਦੇ ਖਲੋਤੇ ਨੇ ਨਾ, ਉਹਨਾਂ ਦੇ ਵਿੱਚੋਂ ਜ਼ੋਰ ਲਾ ਕੇ ਛੜੱਪਾ ਮਾਰ ਕੇ ਅੱਗੇ ਲੰਘਣ ਨੂੰ ਧਰਾਕਾਂ ਦੇ ਨੇ। ਹਾਂਜੀ, ਕਿ ਬੰਦਿਆਂ ਨੂੰ ਵਿੱਚੋਂ ਦੀ ਚੀਰ ਕੇ ਅੱਗੇ ਲੰਘਣ ਨੂੰ ਧਰਾਕਾਂ ਦੇ, ਤਾਂ ਕਿ ਉਹ ਅੱਗੇ ਜਿਹੜੀ ਆਪਣੀ ਕੋਈ ਮਿੱਥੀ ਮੰਜ਼ਿਲ ਹੈ ਉੱਥੋਂ ਤੱਕ ਪਹੁੰਚਣ ਲਈ ਛੇਤੀ ਅੱਪੜ ਜਾਵਾਂ, ਇਹਨੂੰ ਧਰਾਕਾ ਆਖਦੇ ਨੇ। ਵਾਹ, ਹਾਂਜੀ ਹਾਂਜੀ।
ਲਓ ਜੀ ਪਿਆਰਿਓ, ਬੜੀ ਸੋਹਣੀ ਇਹਦੀ ਵੀ ਵੰਡ ਕਰ ਛੱਡੀ ਸਾਡੇ ਬਾਬਾ ਜੀ ਨੇ। ਅਖਾਣਾਂ ਦੇ ਵਿੱਚ ਨਿਰੀ ਮੱਤ ਤੇ ਸਬਕ ਸਾਡੇ ਲਈ ਮੌਜੂਦ ਹੁੰਦਾ ਹੈ। ਕਿੱਡਾ ਸੋਹਣਾ ਅਖਾਣ ਹੈ ਕਿ ਭੱਜਾਂ ਤਰੱਕਾਂ, ਯਾਨੀ ਜਿੱਡੀਆਂ ਮਰਜ਼ੀ ਛਾਲਾਂ ਮਾਰ ਮਾਰ ਕੇ ਲੋਕਾਂ ਨੂੰ ਚੀਰ ਚੀਰ ਕੇ ਹਜੂਮਾਂ ਦੇ ਵਿੱਚੋਂ ਦੀ, ਭੀੜਾਂ ਦੇ ਵਿੱਚੋਂ ਦੀ ਲੰਘਦਾ ਦੌੜਦਾ ਜਾਵਾਂ ਕਿਸੇ ਸ਼ੈ ਨੂੰ ਪਾਉਣ ਵਾਸਤੇ। ਇੱਥੇ ਮੁਰਾਦ ਤੇ ਦੁਨੀਆ ਹੈ, ਹਵਸ ਹੈ ਦੁਨੀਆ, ਦੁਨੀਆ ਦਾ ਲਾਲਚ। ਤੇ ਉਹ ਆਖਦੇ ਨੇ ਵੀ ਭੱਜਾਂ ਤਰੱਕਾਂ, ਚੌਕੜੀਆਂ ਭਰ ਭਰ ਕੇ ਦੌੜ ਲੈ ਤੇ ਭਰਾਂ ਕਲਾਵੇ, ਵੱਡੇ ਵੱਡੇ ਕਲਾਵੇ ਭਰ ਲੈ, ਚੀਜ਼ਾਂ ਇਕੱਠੀਆਂ ਕਰ ਲੈ, ਜੱਫੇ ਮਾਰ ਮਾਰ, ਲੇਕਿਨ ਜੋ ਕੁਝ ਲਿਖਿਆ ਉਹੀਓ ਹੀ ਹੱਥ ਆਵੇ। ਬਸਾ ਔਕਾਤ ਪਿਆਰਿਓ ਇਸ ਤਰ੍ਹਾਂ ਵੀ ਤੇ ਹੁੰਦਾ ਹੈ ਕਿ ਬੰਦਾ ਬੜੀ ਮਿਹਨਤ ਕਰਦਾ ਹੈ ਔਰ ਆਪਣੀ ਤਵੱਕੋ ਖੁਆਹਿਸ਼ ਦੇ ਮੁਤਾਬਕ ਬੜਾ ਕੁਝ ਹਾਸਲ ਵੀ ਕਰ ਲੈਂਦਾ ਹੈ, ਪਰ ਸਾਹਿਬੋ ਉਹਨੂੰ ਖਾਣਾ ਜਾਂ ਵਰਤਣਾ ਜਾਂ ਇਸਤੇਮਾਲ ਕਰਨਾ ਜਾਂ ਪਹਿਨਣਾ ਜਾਂ ਹੰਡਾਣਾ ਨਸੀਬ ਹੀ ਨਹੀਂ ਹੁੰਦਾ। ਉਹਦੀ ਇਕੱਠੀ ਕੀਤੀ ਸਾਰੀ ਧਰੀ ਰਹਿ ਜਾਂਦੀ ਹੈ। ਬਰਦਾ ਸਹਿ ਦਰਖਤਾਂ ਦੀ ਕਰੇ ਰਾਖੀ, ਮੇਵਾ ਪੱਕੇ ਤੇ ਖਾਣ ਨਸੀਬ ਵਾਲੇ। ਨਸੀਬ ਤੇ ਉਦੋਂ ਹੀ ਹੋਣਾ ਨਾ ਜਦੋਂ ਅੱਲਾ ਸਾਈਂ ਨੇ ਚਾਹਣਾ। ਇਹੋ ਹੀ ਇਸ ਅਖਾਣ 'ਚ ਆਖਿਆ ਕਿ ਜੋ ਕੁਝ ਲੇਖੀ ਸੋਈਓ ਹੀ ਹੱਥ ਆਵੇ। ਜਿੰਨਾ ਮਰਜ਼ੀ ਭੱਜ ਲੈ, ਜਿੰਨਾ ਮਰਜ਼ੀ ਇਕੱਠਾ ਕਰ ਲੈ, ਨਸੀਬ ਲਿਖਣ ਵਾਲੇ ਨੇ ਜੇ ਤੇਰੇ ਨਸੀਬਾਂ ਦੇ ਵਿੱਚ ਉਹਦਾ ਖਾਣਾ ਪੀਣਾ ਵਰਤਣਾ ਹੰਡਾਉਣਾ ਲਿਖਿਆ ਤਾਂ ਤੈਨੂੰ ਨਸੀਬ ਹੋਣਾ। ਨਹੀਂ ਤੇ ਉਹ ਕਹਾਰ ਜੱਬਾਰ ਕਹਾਵੇ, ਮਤਾ ਰੋੜ ਦੇ ਵੀ ਦੁੱਧ ਕੜਿਆ, ਕਈਆਂ ਦੇ ਕੜੇ ਦੁੱਧ ਵੀ ਰੁੜ ਜਾਂਦੇ। ਪਿਆਰਿਓ, ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਤੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ ਚੱਲ